ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦਾ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸਵੇਰ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਮਜੀਤ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ, ਅਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 19 ਤਰੀਕ ਆ, ਦਿਨ ਬੁੱਧਵਾਰ ਆ, ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਜੈਂਡਰ ਮਾਰਗੇਜ ਅਤੇ ਰੀਅਲ ਐਸਟੇਟ ਵਾਲੇ। ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਕਰ ਸਕਦੇ ਹੋ ਮੋਹਨ ਚੀਮਾ ਜੀ ਨੂੰ। ਨੰਬਰ 559-905-2575 5599052575। ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੋਣਾ ਨੂੰ ਸੰਪਰਕ ਕਰੋ 415-909-0503। ਸੁਲੱਖਣ ਸਿੰਘ, ਹਰਬੰਸ ਕੌਰ ਤੁੰਗ, ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ, ਸਿਟਰਸ ਹਾਈਟ, ਐਂਟੀਲੋਪ ਟਰੱਕ ਸਟਾਪ, ਬਰਨਜ਼, ਵਾਇਓਮਿੰਗ। ਸੁੱਚਾ ਸਿੰਘ, ਸੈਨ ਹੋਜ਼ੇ, ਹਰਜੀਤ ਸਿੰਘ ਲੈਥਰੋਪ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਬਲੈਕ ਲਾਈਵ ਮੈਟਰਸ ਨੇ ਅੱਜ ਇੱਕ ਸਟੇਟਮੈਂਟ ਇਸ਼ੂ ਕੀਤੀ ਆ। ਉਹਨਾਂ ਨੇ ਪਾਲਸਤੀਨੀਅਨ ਦੇ ਹੱਕ ਦੇ ਵਿੱਚ ਉਹ ਕਹਿੰਦੇ ਪਈ ਅਸੀਂ ਜਿਹੜੇ ਪਾਲਸਤੀਨੀਅਨ ਲਿਬਰੇਸ਼ਨ ਆ ਉਹਦੇ ਹੱਕ ਦੇ ਵਿੱਚ ਹੈਗੇ ਆ। ਇਜ਼ਰਾਈਲ ਅਤੇ ਹਮਾਸ ਦੇ ਵਿੱਚ ਜਿਹੜੀ ਲੜਾਈ ਇਸ ਟਾਈਮ ਚੱਲ ਰਹੀ ਆ, 12 ਇਜ਼ਰਾਈਲੀਆਂ ਦੀ ਜਿਹੜੀ ਮੌਤ ਹੋ ਚੁੱਕੀ ਆ, 213 ਪਾਲਸਤੀਨੀਅਨ ਦੀ ਮੌਤ ਹੋ ਚੁੱਕੀ ਆ, ਅਤੇ ਜਿਹੜੀ ਗਿਣਤੀ ਆ ਜ਼ਖਮੀਆਂ ਦੀ ਉਹ ਵੀ 100 ਤੋਂ ਵੱਧ ਇਜ਼ਰਾਈਲੀ ਆ, ਅਤੇ 1400 ਦੇ ਕਰੀਬ ਪਾਲਸਤੀਨੀਅਨ ਜਿਹੜੇ ਆ ਉਹ ਜ਼ਖਮੀ ਹੋ ਚੁੱਕੇ ਆ। 61 ਬੱਚੇ ਸੀ ਪਾਲਸਤੀਨੀਆਂ ਦੇ ਵਿੱਚ, 36 ਜਿਹੜੀਆਂ ਆ ਲੇਡੀਜ਼ ਸੀਗੀਆਂ। ਸੋ ਇਜ਼ਰਾਈਲ ਨੇ ਆਲਰੇਡੀ ਜਿਹੜੀ ਆ ਕਹਿੰਦੇ ਵੀ ਅਸੀਂ ਹਮਾਸ ਨੇ ਜਿਹੜੀਆਂ ਟਨਲਸ ਬਣਾਈਆਂ ਹੋਈਆਂ ਹੈਗੀਆਂ ਆ ਅਟੈਕ ਕਰਨ ਦੇ ਲਈ, ਉਹਨਾਂ 'ਚੋਂ ਮੈਜੋਰਟੀ 'ਚ ਅਸੀਂ ਉਹਨਾਂ ਨੂੰ ਖਤਮ ਕਰ ਦਿੱਤਾ ਹੈਗਾ। ਲਾਸਟ ਲੜਾਈ ਜਿਹੜੀ ਇਜ਼ਰਾਈਲ ਅਤੇ ਪਾਲਸਤੀਨੀਅਨ ਦੇ ਵਿੱਚ ਹੋਈ ਸੀ 2014 'ਚ ਹੋਈ ਸੀ। ਉਸ ਤੋਂ ਬਾਅਦ ਕਹਿੰਦੇ ਵੀ ਜਿਹੜੇ ਹਮਾਸ ਵਾਲੇ ਆ ਉਹਨਾਂ ਨੇ ਕਾਫੀ ਆਪਣਾ ਇਨਫਰਾਸਟਰਕਚਰ ਕ੍ਰੀਏਟ ਕਰ ਲਿਆ ਸੀ, ਅਤੇ ਹੁਣ ਜਿਹੜੀ ਇਸ ਟਾਈਮ ਫਾਈਟ ਚੱਲ ਰਹੀ ਆ ਉਹਦੇ 'ਚ ਇਜ਼ਰਾਈਲ ਵਾਲਿਆਂ ਨੇ ਬਹੁਤ ਜ਼ਿਆਦਾ ਜਿਹੜਾ ਆ ਹਮਾਸ ਦਾ ਨੁਕਸਾਨ ਕਰ ਦਿੱਤਾ ਹੈਗਾ ਆ। ਬਲੈਕ ਲਾਈਵ ਮੈਟਰਸ ਦੀ ਜਿਹੜੀ ਸੋਲੀਡੈਰਿਟੀ ਆ ਪਾਲਸਤੀਨੀਅਨ ਦੇ ਨਾਲ, ਉਹਦੇ ਸੰਬੰਧ ਦੇ ਵਿੱਚ ਇੱਕ ਜਿਹੜੀ BDS ਬਾਈਕਾਟ ਡਾਈਵੈਸਟਮੈਂਟ ਐਂਡ ਸੈਂਕਸ਼ਨਸ ਮੂਵਮੈਂਟ ਆ, ਉਹਨਾਂ ਨੇ ਉਸ ਦਾ ਜਿਹੜਾ ਧੰਨਵਾਦ ਕੀਤਾ ਹੈਗਾ ਵੀ ਉਹ ਪਾਲਸਤੀਨੀਅਨ ਦੇ ਹੱਕ ਦੇ ਵਿੱਚ ਖੜੇ ਹੈਗੇ ਆ। ਜੀ, ਅਗਲੀ ਗੱਲ ਕਰਦੇ ਜਾਈਏ। ਨਿਊਯਾਰਕ ਦੀ ਅਟਾਰਨੀ ਜਨਰਲ ਉਹਨਾਂ ਨੇ ਅੱਜ ਇਹ ਬਿਆਨ ਦਿੱਤਾ ਹੈ ਵੀ ਜਿਹੜੇ ਟਰੰਪ ਔਰਗਨਾਈਜੇਸ਼ਨ ਆ ਉਹਨਾਂ ਦੀ ਕ੍ਰਿਮੀਨਲ ਕੈਪੈਸਿਟੀ ਦੇ ਵਿੱਚ ਜਿਹੜੀ ਜਾਂਚ ਆ ਉਹ ਸ਼ੁਰੂ ਕੀਤੀ ਜਾ ਰਹੀ ਹੈਗੀ ਆ। ਅਟਾਰਨੀ ਜਨਰਲ ਲਟੀਟਾ ਜੇਮਸ ਉਹਨਾਂ ਨੇ ਅੱਜ, ਉਹਨਾਂ ਦੇ ਇੱਕ ਸਪੋਕਸ ਪਰਸਨ ਆ, ਉਹਨਾਂ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਮਾਈਕਲ ਕੋਹਨ ਦੀ ਕਾਂਗਰਸ ਦੇ ਮੂਹਰੇ ਜਿਹੜੀ ਆ 2019 ਦੇ ਵਿੱਚ ਟੈਸਟੀਮੋਨੀ ਤੋਂ ਬਾਅਦ ਦੇ ਵਿੱਚ ਉਹ ਜਿਹੜੀ ਟਰੰਪ ਔਰਗਨਾਈਜੇਸ਼ਨ ਆ ਉਸ ਦੇ ਉੱਤੇ ਸਿਵਲ ਜਿਹੜੀ ਪ੍ਰੋਬ ਆ, ਸਿਵਲ ਜਿਹੜੀ ਜਾਂਚ ਆ ਉਹ ਸ਼ੁਰੂ ਕੀਤੀ ਗਈ ਸੀ। ਇਸ ਦੇ ਵਿੱਚ ਇਹ ਕਥਿਤ ਦੋਸ਼ ਸੀਗੇ ਵੀ ਟਰੰਪ ਔਰਗਨਾਈਜੇਸ਼ਨ ਦੇ ਦੁਆਰਾ ਆਪਣੇ ਐਸੈਟਸ ਦੀ ਵੈਲਿਊ ਆ ਉਹਨਾਂ ਨੂੰ ਇਨਫਲੇਟ ਜਿਹੜਾ ਆ ਉਹ ਕੀਤਾ ਜਾਂਦਾ ਸੀਗਾ। ਜਦੋਂ ਲੋਨਸ ਅਤੇ ਇੰਸ਼ੋਰੈਂਸ ਕਵਰੇਜ ਲੈਣੀ ਹੁੰਦੀ ਸੀ ਅਤੇ ਜਦੋਂ ਟੈਕਸ ਦੇਣਾ ਹੁੰਦਾ ਸੀ ਅਤੇ ਉਦੋਂ ਵੈਲਿਊ ਨੂੰ ਡੀਫਲੇਟ ਕਰ ਦਿੰਦੇ ਸੀ, ਘਟਾ ਦਿੰਦੇ ਸੀਗੇ ਤਾਂ ਜੋ ਟੈਕਸ ਲਾਇਬਿਲਟੀਆਂ ਜਿਹੜੀਆਂ ਉਹ ਘਟਣ। ਹੁਣ ਬੀਤੇ ਦਿਨਾਂ ਦੇ ਵਿੱਚ ਇੱਕ ਕੇਸ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਨਿਊਯਾਰਕ ਦੇ ਅਟਾਰਨੀ ਜਿਹੜੇ ਜਨਰਲ ਆਫਿਸ ਆ ਇਹਨਾਂ ਦੇ ਫਾਈਨੈਂਸ਼ੀਅਲ ਡਾਕੂਮੈਂਟਸ ਆ ਉਹਨਾਂ ਨੂੰ ਦੇਣ ਦੀ ਆਗਿਆ ਜਿਹੜੀ ਉਹ ਮਿਲੀ ਸੀ। ਅਤੇ ਹੁਣ ਕਹਿੰਦੇ ਆ ਵੀ ਇਸ ਦੀ ਕ੍ਰਿਮੀਨਲ ਕੈਪੈਸਿਟੀ ਦੇ ਵਿੱਚ ਕਹਿੰਦੇ ਆ ਵੀ ਇਸ ਦੀ ਜਾਂਚ ਸ਼ੁਰੂ ਕੀਤੀ ਜਾ ਰਹੀ ਹੈਗੀ ਆ। ਸੋ ਇਸ ਜਾਂਚ ਦੇ ਵਿੱਚ
ਮੈਨਹੈਟਨ ਡਿਸਟ੍ਰਿਕਟ ਅਟਰਨੀ ਆਫਿਸ ਜਿਹੜਾ ਆ ਉਹ ਵੀ ਨਾਲ ਜਿਹੜਾ ਕਹਿੰਦੇ ਆ ਉਹ ਸ਼ਾਮਲ ਜਿਹੜਾ ਹੋ ਰਿਹਾ ਆ। ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕੋਈ ਜਾਣਕਾਰੀ ਆ ਇਸ ਦੇ ਬਾਬਤ ਜਿਹੜੀ ਉਹ ਨਹੀਂ ਦਿੱਤੀ। ਹੁਣ ਇਸ ਮਾਮਲੇ 'ਚ ਕੀ ਬਣਦਾ ਆ ਇਹ ਜਿਹੜਾ ਉਹ ਦੇਖਣ ਵਾਲੀ ਗੱਲ ਜਿਹੜੀ ਉਹ ਰਹੇਗੀ। ਅਗਲੀ ਖਬਰ ਜਿਹੜੀ ਆ ਯੂਰਪੀਅਨ ਯੂਨੀਅਨ ਦੇ ਜਿਹੜੇ ਮੁਲਕ ਆ ਉਹਨਾਂ ਵੱਲੋਂ ਆ ਰਹੀ ਆ। ਅੱਜ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਵੈਕਸੀਨੇਟਡ ਟਰੈਵਲਰਸ ਆ, ਜਿਨ੍ਹਾਂ ਲੋਕਾਂ ਨੇ ਟੀਕੇ ਲਗਵਾ ਲਏ ਆ, ਉਹ ਯੂਰਪੀਅਨ ਯੂਨੀਅਨ ਦੇ ਜਿਹੜੇ ਮੁਲਕ ਆ ਉਹਨਾਂ 'ਚ ਜਾ ਸਕਦੇ ਆ। ਪਹਿਲਾਂ ਉਹਨਾਂ ਨੇ ਜਿੰਨੇ ਯੂਰਪੀਅਨ ਯੂਨੀਅਨ ਦੇ ਮੁਲਕ ਹੈਗੇ ਆ ਉਹਨਾਂ ਨੂੰ ਓਪਨ ਕੀਤਾ ਹੈ, ਅਤੇ ਹੁਣ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੇ ਅਮਰੀਕਨਸ ਆ ਉਹ ਵੀ ਆ ਸਕਦੇ ਆ। ਅਤੇ ਉਹ ਮੁਲਕ ਜਿਨ੍ਹਾਂ ਦੇ ਵਿੱਚ 100 ਦੇ ਪਿੱਛੇ 75 ਤੋਂ ਘੱਟ ਲੋਕ ਜਿਹੜੇ ਕਰੋਨਾ ਵਾਇਰਸ ਦੇ ਨਾਲ ਪੋਜ਼ੀਟਿਵ ਹੈਗੇ ਆ। ਪਰ ਜੇ ਕਹਿੰਦੇ ਇਹ ਗਿਣਤੀ ਵਧਣ ਲੱਗੀ ਫਿਰ ਉਹ ਇਹਦੇ 'ਤੇ ਬ੍ਰੇਕ ਲਾ ਦੇਣਗੇ। ਸੋ ਇਹਦੇ 'ਚ ਉਹਨਾਂ ਨੇ ਇਹ ਕਿਹਾ ਵੀ ਡਿਜੀਟਲ ਗ੍ਰੀਨ ਸਰਟੀਫਿਕੇਟ ਜਿਹੜਾ ਆ ਉਹ ਰਿਕੁਆਇਰ ਹੋਊਗਾ। ਜਿਹੜੇ ਯੂਰਪੀਅਨ ਯੂਨੀਅਨ ਦੇ ਮੁਲਕ ਆ ਉਹਨਾਂ ਤੋਂ ਜਿਹੜੇ ਲੋਕਾਂ ਨੇ ਟੀਕਾ ਲਵਾਇਆ ਉਹਨਾਂ ਨੂੰ ਉਹ ਇੱਕ ਗ੍ਰੀਨ ਸਰਟੀਫਿਕੇਟ ਜਿਹੜਾ ਇਸ਼ੂ ਕਰ ਰਹੇ ਆ। ਸੋ ਉਹ ਸਰਟੀਫਿਕੇਟ ਵੀ ਚਾਹੀਦਾ ਅਤੇ ਤੁਹਾਡਾ ਇੱਕ ਨੈਗੇਟਿਵ ਟੈਸਟ ਵੀ ਚਾਹੀਦਾ ਜਦੋਂ ਤੁਸੀਂ ਫਲਾਈਟ ਲੈਣੀ ਆ ਜਾਂ ਕਿਤੇ ਵੀ ਜਾਣਾ ਹੈਗਾ। ਸੋ ਇਹ ਯੂਰਪੀਅਨ ਯੂਨੀਅਨ ਨੇ ਪਹਿਲ ਕਦਮੀ ਕੀਤੀ ਆ। ਹੁਣ ਆਪਾਂ ਦੇਖਦੇ ਹਾਂ ਵੀ USA ਵਾਲੇ ਜਿਹੜੇ ਆ ਉਹ ਕਿਸ ਟਾਈਮ ਜਿਹੜੇ ਆ ਯੂਰਪ ਦੇ ਮੁਲਕ ਆ ਉਹਨਾਂ ਨੂੰ ਓਪਨ ਕਰਨਗੇ। ਜੀ ਇਹ ਦੇਖਣਾ ਹੋਊਗਾ ਕਿਉਂਕਿ ਜਿੱਦਾਂ ਉਹਨਾਂ ਨੇ ਹੁਣ ਵੈਕਸੀਨੇਸ਼ਨ ਦੇ ਸਬੂਤ ਜਿਹੜੇ ਉਹ ਮੰਗ ਰਹੇ ਆ, ਇੱਥੇ ਆਲਰੇਡੀ ਵੈਕਸੀਨੇਸ਼ਨ ਦੇ ਸਬੂਤ ਨੂੰ ਲੈ ਕੇ ਜਿਹੜਾ ਆ ਉਹ ਲੋਕਾਂ ਦੇ ਵਿੱਚ ਪਾਟੋ ਧਾੜ ਹੈਗੀ ਆ ਵੀ ਚਾਹੀਦੇ ਆ ਨਹੀਂ ਚਾਹੀਦੇ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਇੱਥੇ ਜਿਹੜਾ ਆਉਣ ਵਾਲੇ ਸਮੇਂ 'ਚ ਕੀ ਬਣਦਾ। ਇਨ ਐਨੀ ਕੇਸ ਹੁਣ ਵੈਸੇ ਵੀ ਟੈਸਟਿੰਗ ਦੀ ਤਾਂ ਮੰਗ ਜਿਹੜੀ ਉਹ ਹੈਗੀ ਹੋਈ ਆ ਵੀ ਟੈਸਟ ਤੁਹਾਡਾ ਨੈਗੇਟਿਵ ਹੋਇਆ ਹੋਣਾ ਚਾਹੀਦਾ ਆ, ਤਾਂ ਹੀ ਤੁਸੀਂ ਜਿਹੜੇ ਉਹ ਆ ਸਕਦੇ ਆ। ਇਸੇ ਮਾਮਲੇ ਦੇ ਵਿੱਚ ਡਾਕਟਰ ਫਾਊਚੀ ਨੇ ਇਹ ਅੱਜ ਥੋੜ੍ਹਾ ਜਿਹਾ ਧਰਵਾਸ ਜਿਹੜਾ ਬੰਨ੍ਹਿਆ ਹੈ। ਕਹਿੰਦੇ ਜਿਨ੍ਹਾਂ ਨੇ ਫਾਈਜ਼ਰ ਜਾਂ ਮੋਡਰਨਾ ਦੀਆਂ ਵੈਕਸੀਨਸ ਲਵਾਈਆਂ ਆ, ਜਿਹੜਾ ਇੰਡੀਆ ਵਾਲਾ COVID-19 ਵਾਲਾ ਵੇਰੀਐਂਟ ਆ ਉਸ ਦੇ ਖਿਲਾਫ ਇਹ ਤੁਹਾਨੂੰ ਬਚਾ ਸਕਦਾ ਆ। ਇਹ ਜਿਹੜਾ ਕਾਫੀ ਇਹ ਜਿਹੜੇ ਸਟ੍ਰੇਨ ਨੂੰ ਲੈ ਕੇ ਕਾਫੀ ਤੜਥੱਲੀ ਜਿਹੜੀ ਆ ਪੂਰੇ ਮੁਲਕਾਂ ਦੇ ਵਿੱਚ ਜਿਹੜੀ ਉਹ ਮਚੀ ਪਈ ਹੈਗੀ ਆ। ਇਸ ਦਾ ਨਾਮ B.1.617.2 ਜਿਹੜਾ ਇਹ ਹੈਗਾ ਆ, ਜਿਹੜਾ ਬਹੁਤ ਜ਼ਿਆਦਾ ਕੰਟੇਜੀਅਸ ਆ ਵੀ ਬਹੁਤ ਜ਼ਿਆਦਾ ਫੈਲਣ ਵਾਲਾ ਹੈਗਾ ਆ। ਇਸ ਨੂੰ ਵੇਰੀਐਂਟ ਆਫ ਕੰਸਰਨ ਵੀ ਜਿਹੜਾ UK ਦੇ ਵਿੱਚ ਵੀ ਆਖਿਆ ਗਿਆ ਸੀ, ਅਤੇ US ਦੇ ਵਿੱਚ ਵੀ ਇਸ ਨੂੰ ਲੈ ਕੇ ਜਿਹੜਾ ਕਾਫੀ ਜਿਹੜਾ ਕਹਿ ਲਓ ਵੀ ਸਵਾਲ ਸੀਗੇ। ਅਤੇ ਅੱਜ ਡਾਕਟਰ ਫਾਊਚੀ ਨੇ ਜਿਹੜਾ ਉਹ ਕਿਹਾ ਵੀ ਕਹਿੰਦੇ ਵੀ ਜਿਹੜਾ ਮੁੱਢਲੇ ਤੌਰ ਦੇ ਉੱਤੇ ਡਾਟਾ ਆંકੜੇ ਸਾਹਮਣੇ ਆ ਰਹੇ ਆ ਉਸ ਦੇ ਵਿੱਚ ਕਹਿੰਦੇ ਵੀ ਇਹ ਲੱਗ ਰਿਹਾ ਆ ਵੀ ਐਟਲੀਸਟ ਪਾਰਸ਼ਲੀ ਅਤੇ ਪ੍ਰੋਬੇਬਲੀ ਇਹ ਇੰਡੀਅਨ ਵੇਰੀਐਂਟ ਤੋਂ ਤੁਹਾਨੂੰ ਜਿਹੜਾ ਉਹ ਬਚਾ ਸਕਦਾ ਆ, ਜਿਨ੍ਹਾਂ ਨੇ ਜਿਹੜਾ ਫਾਈਜ਼ਰ ਬਾਇਓਟੈਕ ਜਾਂ ਮੋਡਰਨਾ ਦੀਆਂ ਵੈਕਸੀਨ ਜਿਹੜੀਆਂ ਉਹ ਲਗਵਾਈਆਂ ਹੈਗੀਆਂ ਆ, ਜਿਨ੍ਹਾਂ ਦੇ ਦੋਨੋਂ ਹੀ ਯਾਨੀ ਕਿ ਫੁੱਲੀ ਵੈਕਸੀਨੇਟ ਜਿਹੜੇ ਉਹ ਹੈਗੇ ਨੇ। ਸੋ ਲੈਟਸ ਹੋਪ ਵੀ ਜਿਹੜੇ ਇੱਥੇ ਆਏ ਵੀ ਨੇ ਉਹ ਚਲੋ ਇਸ ਵੇਰੀਐਂਟ ਤੋਂ ਨਾ ਹੀ ਪੀੜਤ ਹੋਣ ਤਾਂ ਚੰਗਾ ਹੈ, ਪਰ ਵੀ ਨੋ ਵੀ ਆਲਰੇਡੀ ਇਹ ਵੇਰੀਐਂਟ ਇੱਥੇ ਅਮਰੀਕਾ ਦੇ ਵਿੱਚ ਆ ਚੁੱਕਾ ਹੋਇਆ ਆ। ਸੋ ਜੇ ਤੁਸੀਂ ਮੋਡਰਨਾ ਜਾਂ ਫਾਈਜ਼ਰ ਦੀ ਵੈਕਸੀਨ ਜਿਹੜੀ ਉਹ ਲਗਵਾਉਂਦੇ ਆ ਤਾਂ ਤੁਸੀਂ ਆਪਣੇ ਆਪ ਨੂੰ ਇਸ ਤੋਂ ਥੋੜ੍ਹਾ ਬਚਾਅ ਕਰਨ ਦੇ ਥੋੜ੍ਹਾ ਹੋਰ ਕਾਬਲ ਜਿਹੜਾ ਆ ਉਹ ਬਣਾ ਲੈਂਦੇ ਆ। ਵੈਕਸੀਨ ਲਗਵਾਉਣੀ ਨਹੀਂ ਲਗਵਾਉਣੀ ਉਹ ਤੁਹਾਡੀ ਆਪਣੀ ਨਿੱਜੀ ਜਿਹੜੀ ਆ ਉਹ ਰਹੇਗਾ। ਜੀ ਅਗਲੀ ਖਬਰ ਵੱਲ ਚਲੀਏ। ਇੱਕ ਵਰਜੀਨੀਆ ਦੇ ਵਿੱਚ ਕਹਿੰਦੇ ਦੇਖੋ ਡਾਕਟਰ ਨੂੰ ਰੱਬ ਤੋਂ ਅੱਗੇ ਮੰਨਿਆ ਜਾਂਦਾ ਆ। ਦੂਜੀ ਪੋਜੀਸ਼ਨ 'ਤੇ ਵਰਜੀਨੀਆ 'ਚ ਇੱਕ ਡਾਕਟਰ ਨੂੰ 59 ਸਾਲਾਂ ਦੀ ਜਿਹੜੀ ਸਜ਼ਾ ਹੋਈ ਆ। ਉਹ ਵੀ ਗਾਇਨੋਕੋਲੋਜਿਸਟ ਇਹ ਜਿਹੜਾ ਡਾਕਟਰ ਆ ਇਹ ਜਿਸ ਦਾ ਨਾਂ ਜਾਵੇਦ ਪਰਵੇਜ਼ ਆ, 71 ਸਾਲਾਂ ਦਾ ਆ। ਉਹਨੂੰ 52 ਕਾਊਂਟਸ ਆਫ ਹੈਲਥ ਕੇਅਰ ਫਰਾਡ ਦੇ ਅਧੀਨ ਜਿਹੜਾ ਆ ਚਾਰਜ ਕੀਤਾ ਗਿਆ। $20 ਮਿਲੀਅਨ ਦਾ ਉਹਨੂੰ ਜਿਹੜਾ ਆ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਫਰਾਡ ਕੀਤਾ। ਕਹਿੰਦੇ ਪਈ ਉਹ ਜਿਹੜੇ ਉਹਨਾਂ ਦੇ ਪੇਸ਼ੈਂਟ ਸੀ ਉਹਨਾਂ ਨੂੰ ਇਸ ਤਰ੍ਹਾਂ ਡਰਾ ਦਿੰਦਾ ਸੀ ਪਈ ਜੀ ਤੁਹਾਡੇ ਤਾਂ ਕੈਂਸਰ ਹੋਣ ਵਾਲਾ ਆ ਅਤੇ ਤੁਹਾਨੂੰ ਜਿਹੜਾ ਆ ਆਪਰੇਸ਼ਨ ਕਰਨਾ ਪੈਣਾ ਆ। ਨਾ ਕੋਈ ਇੱਦਾਂ ਦੀ ਗੱਲ ਹੁੰਦੀ ਸੀਗੀ। ਰਾਜ ਪ੍ਰੇਕ ਇੱਕ ਐਕਟਿੰਗ US ਅਟਾਰਨੀ ਜਿਹੜੇ ਹੈਗੇ ਆ ਈਸਟਰਨ ਡਿਸਟ੍ਰਿਕਟ ਆਫ ਵਰਜੀਨੀਆ, ਉਹਨਾਂ ਨੇ ਇਹ ਦੱਸਿਆ ਵੀ ਬਹੁਤ ਜ਼ਿਆਦਾ ਜਿਹੜਾ ਆ ਕਈ ਲੋਕਾਂ ਨਾਲ ਕਈ ਲੇਡੀਜ਼ ਨਾਲ ਧੱਕਾ ਕੀਤਾ ਗਿਆ। ਉਹਨਾਂ ਦੇ ਜਿਹੜੇ ਕਈ ਬਾਡੀ ਪਾਰਟਸ ਆ ਉਹ ਆਪਰੇਸ਼ਨ ਕਰਕੇ ਰਿਮੂਵ ਕਰ ਦਿੱਤੇ ਗਏ, ਮੁੜ ਕੇ ਉਹਨਾਂ ਦੇ ਬੱਚੇ ਵੀ ਨਾ ਹੋਣ, ਜਦ ਕਿ ਉਹਨਾਂ ਨੂੰ ਕਹਿੰਦੇ ਵੀ ਇਹਦੀ ਜ਼ਰੂਰਤ ਨਹੀਂ ਸੀ। ਇਹ ਜਿਹੜਾ ਆ ਪਿਛਲੇ ਜਿਹੜੇ ਸਾਲ ਉਹਨਾਂ ਨੇ ਦੱਸਿਆ ਸਨ 2010 ਤੋਂ ਲੈ ਕੇ 2019 ਤੱਕ ਜਿਹੜੇ ਉਹਦੇ ਪੇਸ਼ੈਂਟ ਸੀ ਉਹਨਾਂ ਦੇ ਨਾਲ ਉਹ ਇਸ ਤਰ੍ਹਾਂ ਕਰਦਾ ਰਿਹਾ ਵਰਜੀਨੀਆ ਦੇ ਵਿੱਚ USA ਦੇ ਵਿੱਚ। ਸੋ ਹੁਣ ਉਸ ਨੂੰ 59 ਸਾਲਾਂ ਦੀ ਜਿਹੜੀ ਆ ਸਜ਼ਾ ਹੋਈ ਹੈਗੀ।
ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ ਜਿਹੜੇ ਹਾਊਸ ਦੇ ਮਾਈਨੋਰਿਟੀ ਲੀਡਰ ਕੈਵਿਨ ਮੈਕਾਰਥੀ ਦੇ ਜਨਵਰੀ 9 ਕਮਿਸ਼ਨ ਦੀ ਆਪੋਜੀਸ਼ਨ ਤੋਂ ਬਾਅਦ ਦੇ ਵਿੱਚ ਸੈਨੇਟ ਦੇ ਮਾਈਨੋਰਿਟੀ ਲੀਡਰ ਮਿਚ ਮਕੋਨਲ ਆ, ਉਹਨਾਂ ਨੇ ਵੀ ਆਪਣੀ ਆਪੋਜੀਸ਼ਨ ਆ ਉਸ ਦੇ ਬਾਰੇ ਜਿਹੜਾ ਉਹ ਅਨਾਊਂਸਮੈਂਟ ਇੱਕ ਹਿਸਾਬ ਦੇ ਨਾਲ ਦੇ ਦਿੱਤੀ ਹੈ। ਫਲੋਰ ਦੇ ਉੱਤੇ ਜਿਹੜਾ ਉਹ ਬੋਲ ਰਹੇ ਸੀ, ਉਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜਾ 6 ਜਨਵਰੀ ਦਾ ਕਮਿਸ਼ਨ ਇਨਵੈਸਟੀਗੇਟ ਕਰਨ ਨੂੰ ਬਣਾਇਆ ਜਾ ਰਿਹਾ ਹੈ ਕੈਪੀਟਲ ਦੇ ਉੱਤੇ ਹੋਏ ਹਮਲੇ ਆ, ਉਸ ਨੂੰ ਜਿਹੜਾ ਉਹ ਲੈ ਕੇ ਕਹਿੰਦੇ ਵੀ ਮੈਂ ਬਹੁਤ ਹੀ ਧਿਆਨ ਦੇ ਨਾਲ ਸੋਚ ਵਿਚਾਰ ਕਰਕੇ ਇਹ ਫੈਸਲਾ ਜਿਹੜਾ ਲਿਆ ਆ ਵੀ ਅਸੀਂ ਜਿਹੜੇ ਹਾਊਸ ਡੈਮੋਕ੍ਰੇਟਸ ਦਾ ਇਹ ਜਿਹੜਾ ਕਮਿਸ਼ਨ ਆ ਉਸ ਨੂੰ ਜਿਹੜਾ ਹੈ ਉਸ ਦਾ ਵਿਰੋਧ ਕਰਾਂਗੇ। ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਰਾਈਟ ਨਾਓ ਉਹ ਲਿਖਿਆ ਗਿਆ ਆ, ਇਸ ਚੀਜ਼ ਦੇ ਇਹ ਅਸੀਂ ਵਿਰੋਧ ਦੇ ਵਿੱਚ ਹੈਗੇ ਹਾਂ। ਸੋ ਰਾਈਟ ਨਾਓ ਜਿਹੜੇ ਕੁਛ ਰਿਪਬਲਿਕਨਸ ਜਿਹੜੇ ਹਾਊਸ ਦੇ ਵਿੱਚ ਹੈਗੇ ਆ, ਉਹਨਾਂ ਨੇ ਸਾਥ ਜਿਹੜਾ ਇਹ ਦਿੱਤਾ ਸੀਗਾ ਜਨਵਰੀ 6 ਦੇ ਜਿਹੜੇ ਹਮਲੇ ਆ ਉਸ ਦੀ ਇਨਵੈਸਟੀਗੇਸ਼ਨ ਆ ਉਸ ਨੂੰ ਕਰਨ ਦੇ ਲਈ। ਅਤੇ ਹੁਣ ਉੱਥੇ ਜਿਹੜੇ ਲੀਡਰ ਹੈਗੇ ਆ ਮੇਨ GOP ਦੇ, ਉਹਨਾਂ ਦਾ ਵਿਰੋਧ ਆ, ਅਤੇ ਹੁਣ ਸੈਨੇਟ ਦੇ ਵਿੱਚ ਵੀ GOP ਦੇ ਮਾਈਨੋਰਿਟੀ ਲੀਡਰ ਜਿਹੜੇ ਹੈਗੇ ਆ ਉਹਨਾਂ ਨੇ ਵੀ ਇਸ ਦਾ ਵਿਰੋਧ ਕਰ ਦਿੱਤਾ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਕੀ ਜਿਹੜਾ 6 ਜਨਵਰੀ ਦੇ ਹਮਲੇ ਵਾਲਾ ਇਹ ਕਮਿਸ਼ਨ ਆ ਇਹ ਹੋਂਦ ਦੇ ਵਿੱਚ ਆ ਵੀ ਸਕੇਗਾ ਜਾਂ ਨਹੀਂ। ਜੀ, ਅਗਲੀ ਖਬਰ ਜਿਹੜੀ ਆ ਬਾਸਕਟਬਾਲ ਦੇ ਸੰਬੰਧ ਵਿੱਚ ਆ। ਨਵ ਭਾਟੀਆ ਸਾਰਿਆਂ ਨੂੰ ਯਾਦ ਹੋਊਗਾ, ਕੈਨੇਡਾ ਤੋਂ ਆਪਣਾ ਜਿਹੜਾ ਸਰਦਾਰ ਹੈਗਾ ਆ, ਉਹ ਬਾਸਕਟਬਾਲ ਦੀ ਜਿਹੜੀ ਹਾਲ ਆਫ ਫੇਮ ਆ ਉਹਦੇ ਵਿੱਚ ਉਸ ਨੂੰ ਇੰਡਿਊਸਡ ਕੀਤਾ ਗਿਆ ਐਜ਼ ਏ ਫੈਨ। ਪਹਿਲਾ ਫੈਨ ਉਹ ਹੋਇਆ ਆ ਬਾਸਕਟਬਾਲ ਦੀ ਹਿਸਟਰੀ ਦੇ ਵਿੱਚ ਜਿਸ ਨੂੰ ਬਾਸਕਟਬਾਲ ਹਾਲ ਆਫ ਫੇਮ ਵਿੱਚ ਰੱਖਿਆ ਗਿਆ ਉਹਦਾ ਨਾਮ। ਅਤੇ ਕਹਿੰਦੇ ਵੀ ਨਵ ਭਾਟੀਆ ਬਹੁਤ ਸਾਲਾਂ ਤੋਂ ਜਿਹੜਾ ਆ ਬਾਸਕਟਬਾਲ ਦੀ ਜਦੋਂ ਵੀ ਗੇਮ ਹੁੰਦੀ ਸੀ ਹਰ ਗੇਮ ਦੇ ਵਿੱਚ ਜਾਂਦਾ ਰਿਹਾ, ਕਿਤੇ ਵੀ ਉਸਨੇ ਜਿਹੜੀ ਗੇਮ ਆ ਉਹ ਮਿਸ ਨਹੀਂ ਕੀਤੀ। ਪਲੱਸ ਆਪਣੇ ਉਸਨੇ ਮਿਲੀਅਨਸ ਆਫ ਡਾਲਰ ਲੋਕਾਂ ਨੂੰ ਪੈਸੇ ਦੇ ਦੇ ਕੇ, ਟਿਕਟਾਂ ਦੇ ਦੇ ਕੇ ਜਿਹੜਾ ਆ ਬਾਸਕਟਬਾਲ ਦੀ ਜਿਹੜੀ ਪ੍ਰਮੋਸ਼ਨ ਕੀਤੀ ਹੈਗੀ ਆ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ ਐਰੀਜ਼ੋਨਾ ਦੇ ਵਿੱਚ ਇਲੈਕਸ਼ਨ ਆਡਿਟ ਨੂੰ ਲੈ ਕੇ ਟਰੰਪ ਹੁਣਾਂ ਨੂੰ ਪਟਕਣੀ ਜਿਹੜੀ ਉਹ ਫੇਰ ਲੱਗੀ ਆ। ਬੀਤੇ ਦਿਨਾਂ ਦੇ ਵਿੱਚ ਟਰੰਪ ਹੁਣਾਂ ਨੇ ਫਿਰ ਇੱਕ ਝੂਠਾ ਕਲੇਮ ਜਿਹੜਾ ਉਹ ਕਰ ਦਿੱਤਾ ਸੀਗਾ ਵੀ ਸਾਰਾ ਹੀ ਡਾਟਾ ਜਿਹੜਾ ਉਹ ਡਿਲੀਟ ਕਰ ਦਿੱਤਾ ਗਿਆ ਆ, ਅਤੇ ਹੁਣ GOP ਦੇ ਦੁਆਰਾ ਜਿਹੜਾ ਕਮਿਸ਼ਨ ਕੀਤਾ ਗਿਆ ਹੈ ਆਡਿਟ ਕਰਨ ਦੇ ਲਈ, ਉਹ ਜਿਹੜੇ ਇਲੈਕਸ਼ਨ ਆਡੀਟਰਸ ਆ ਉਹਨਾਂ ਨੇ ਕਿਹਾ ਵੀ ਜਿਹੜਾ ਕਿਹਾ ਜਾ ਰਿਹਾ ਸੀਗਾ ਕਥਿਤ ਤੌਰ ਦੇ ਉੱਤੇ ਵੀ ਡਾਟਾ ਜਿਹੜਾ ਆ ਉਹ ਇਹਨਾਂ ਨੇ ਡਿਲੀਟ ਕਰ ਦਿੱਤਾ ਆ, ਉਹ ਜਿਹੜਾ ਉਹ ਲੱਭ ਗਿਆ ਹੈਗਾ ਆ। ਸੋ ਇਸ ਟਾਈਮ ਬਹੁਤ ਹੀ ਜ਼ਿਆਦਾ ਹਾਸੇ ਦਾ ਪਾਤਰ ਇਹ ਜਿਹੜਾ ਰਿਪਬਲਿਕਨ ਕਮਿਸ਼ਨ ਆ ਜਿਹੜਾ ਉਹ ਬਣਿਆ ਪਿਆ ਆ, ਖਾਸ ਕਰਕੇ ਜਿਹੜੀ ਐਰੀਜ਼ੋਨਾ ਦੀ ਮੈਰੀਕੋਪਾ ਕਾਊਂਟੀ ਦੇ ਵਿੱਚ ਇਲੈਕਸ਼ਨ ਡਾਟਾ ਆ ਉਸ ਨੂੰ ਜਿਹੜਾ ਉਹ ਲੈ ਕੇ। ਸੋ ਉੱਥੋਂ ਦੇ ਹੀ ਜਿਹੜੇ ਰਿਕਾਰਡਰ ਸੀਗੇ ਮੈਰੀਕੋਪਾ ਕਾਊਂਟੀ ਦੇ ਸਟੀਵਨ ਰਿਚਰ, ਉਹ ਰਿਪਬਲਿਕਨ ਹੀ ਆ ਖੁਦ ਆ, ਉਹਨਾਂ ਨੇ ਵੀ ਜਿਹੜੇ ਟਰੰਪ ਹੋਣਾ ਦੀ ਸਟੇਟਮੈਂਟ ਆ ਉਸ ਨੂੰ ਅਨਹਿੰਜਡ ਜਿਹੜਾ ਉਹ ਆਖਿਆ ਸੀਗਾ। ਸੋ ਬਾਰ-ਬਾਰ ਉਹੀ ਚੀਜ਼ਾਂ ਜਿਹੜੀਆਂ ਆ ਝੂਠ ਲਗਾਤਾਰ ਸਾਬਕਾ ਰਾਸ਼ਟਰਪਤੀ ਦੁਆਰਾ ਜਿਹੜਾ ਆ ਉਹ ਲਗਾਤਾਰ ਫੈਲਾਇਆ ਜਾ ਰਿਹਾ ਹੈਗਾ ਆ ਇਲੈਕਸ਼ਨ ਦੇ ਨਤੀਜਿਆਂ ਨੂੰ ਲੈ ਕੇ। ਜੀ, ਅਗਲੀ ਖਬਰ ਜਿਹੜੀ ਆ ਉਹ ਏਅਰਲਾਈਨਸ ਦੇ ਸੰਬੰਧ ਦੇ ਵਿੱਚ ਆ। ਕਹਿੰਦੇ ਵੀ ਏਅਰਲਾਈਨਸ ਜਿਹੜੀਆਂ ਆ ਬਹੁਤ ਜਲਦੀ ਜਦੋਂ ਤੁਸੀਂ ਫਲਾਈ ਕਰਨ ਜਾਓਗੇ ਤੁਹਾਡਾ ਜਿਹੜਾ ਭਾਰ ਆ ਉਸ ਨੂੰ ਤੋਲਣਾ ਸ਼ੁਰੂ ਕਰ ਦੇਣਗੀਆਂ। ਕਹਿੰਦੇ ਸਕੇਲ ਰੱਖੀ ਜਾਊਗੀ, ਬੰਦੇ ਨੂੰ ਚੜ੍ਹਨ ਤੋਂ ਪਹਿਲਾਂ ਬੰਦਾ ਜਾਂ ਬੀਬੀ ਨੂੰ ਉਸ ਨੂੰ ਜਿਹੜਾ ਆ ਉਸ ਦਾ ਭਾਰ ਜੋਕਿਆ ਜਾਊਗਾ। ਕਹਿੰਦੇ ਵੀ ਅਮਰੀਕਾ ਦੇ ਵਿੱਚ ਜਿਹੜੀ ਆ ਭਾਰ ਦੀ ਬਿਮਾਰੀ ਜਿਹੜੀ ਓਬੀਸਿਟੀ ਦੀ ਆ ਬਹੁਤ ਜ਼ਿਆਦਾ ਆ। ਸੋ ਲੋਕਾਂ ਦਾ ਜਿਹੜਾ ਭਾਰ ਵਧਿਆ ਹੋਇਆ ਆ, ਸੋ ਉਸ ਹਿਸਾਬ ਦੇ ਨਾਲ ਜਿਹੜਾ ਬੈਲੈਂਸ ਆ ਉਹ ਫਲਾਈਟ ਦਾ ਰੱਖਿਆ ਜਾਊਗਾ। ਅਤੇ ਕਹਿੰਦੇ ਵੀ ਐਵਰੇਜ ਅਡਲਟ ਦਾ ਪੈਸੰਜਰ ਜਿਹੜਾ ਅਡਲਟ ਪੈਸੰਜਰ ਆ ਅਤੇ ਉਹਦੇ ਨਾਲ ਕੈਰੀ ਔਨ ਬੈਗ ਜਿਹੜਾ ਆ ਉਹ 190 ਪਾਉਂਡ ਉਹਦੀ ਐਵਰੇਜ ਰੱਖੀ ਹੋ ਸੀ ਲਿਮਿਟ, ਹੁਣ ਉਸ ਨੂੰ ਵਧਾ ਕੇ ਜਿਹੜਾ ਆ ਸਮਰ ਦੇ ਵਿੱਚ 190 ਰੱਖੀ ਜਾਊਗੀ, 195 ਜਿਹੜੀ ਵਿੰਟਰ 'ਚ ਰੱਖੀ ਜਾਊਗੀ। ਇਹ 12% ਇਨਕਰੀਜ਼ ਆ। ਪਹਿਲਾਂ ਜਿਹੜੀਆਂ ਏਅਰਲਾਈਨਸ ਆ ਉਹਨਾਂ ਨੇ ਐਵਰੇਜ ਜਿਹੜਾ ਆ 170 ਪਾਉਂਡ ਜਿਹੜਾ ਸਮਰ ਦੇ ਵਿੱਚ ਅਤੇ 175 ਪਾਉਂਡ ਵਿੰਟਰਸ ਦੇ ਵਿੱਚ ਰੱਖਿਆ, ਕਿਉਂਕਿ ਵਿੰਟਰਸ ਦੇ ਵਿੱਚ ਫਿਰ ਜਿਹੜੇ ਕੱਪੜੇ ਆ ਉਹ ਭਾਰੇ ਹੁੰਦੇ ਹੈਗੇ ਆ। ਜੀ ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ ਕੁਝ ਸਮਾਂ ਪਹਿਲਾਂ ਹੀ ਟੈਕਸਸ ਦੇ ਗਵਰਨਰ ਗ੍ਰੈਗ ਐਬਟ ਆ, ਉਹਨਾਂ ਨੇ ਇੱਕ ਜਿਹੜਾ ਬਿੱਲ ਆ ਉਸ ਨੂੰ ਕਾਨੂੰਨ ਦਾ ਰੂਪ
ਦੇ ਦਿੱਤਾ। ਇਸ ਦੇ ਵਿੱਚ ਜਿਹੜਾ ਅਬੋਰਸ਼ਨ ਆ, ਗਰਭਪਾਤ ਆ, 6 ਹਫ਼ਤੇ ਤੋਂ ਬਾਅਦ ਦੇ ਵਿੱਚ ਉਸ ਨੂੰ ਆਊਟ ਲਾ ਜਿਹੜਾ ਉਹ ਕੀਤਾ ਗਿਆ ਹੈਗਾ ਆ। ਦਰਜਨ ਕੁ ਹੋਰ ਸੂਬਿਆਂ ਨੇ ਅਜਿਹੇ ਜਿਹੜੇ ਮੈਜਰਸ ਆ ਉਹ ਲੈ ਕੇ ਆਉਂਦੇ ਨੇ ਵੀ ਜਿਸ ਦੇ ਵਿੱਚ ਜਿਹੜੀ ਪੇਸ਼ੈਂਟ ਆ, ਜੇ ਉਹ ਪ੍ਰੈਗਨੈਂਸੀ ਨੂੰ ਅਬੋਰਟ ਕਰਨਾ ਚਾਹੁੰਦੇ ਆ ਤਾਂ ਉਸ ਦੇ ਵਿੱਚ ਉਹਨਾਂ ਨੂੰ ਥੋੜ੍ਹੇ ਹਫ਼ਤਿਆਂ ਦਾ ਹੀ ਜਿਹੜਾ ਸਮਾਂ ਆ ਉਹ ਹੋਵੇਗਾ। ਹਾਰਟ ਬੀਟ ਬਿਲਸ ਜਿਹੜੇ ਆ ਇਸ ਨੂੰ ਜਿਹੜਾ ਉਹ ਆਖਿਆ ਜਾ ਰਿਹਾ ਹੈਗਾ ਆ। ਸੋ ਇਹ ਹੁਣ ਦੇਖਣਾ ਹੋਊਗਾ। ਆਲਰੇਡੀ ਇੱਕ ਅਬੋਰਸ਼ਨ ਦਾ ਮਸਲਾ ਸੁਪਰੀਮ ਕੋਰਟ ਦੇ ਵਿੱਚ ਮਿਸੀਸਿਪੀ ਦੇ ਕਾਨੂੰਨ ਨੂੰ ਲੈ ਕੇ ਜਿਹੜਾ ਉੱਥੇ ਪਹੁੰਚਿਆ ਹੋਇਆ ਆ ਅਤੇ ਉਸ ਦੇ ਫੈਸਲੇ ਦੇ ਉੱਤੇ ਕਾਫੀ ਜਿਹੜੀ ਆ ਉਹ ਨਜ਼ਰ ਰਹੇਗੀ। ਆਉਣ ਵਾਲੇ ਕਈ ਦਹਾਕਿਆਂ ਤੱਕ ਉਸ ਸੁਣਵਾਈ ਦੇ ਫੈਸਲੇ ਦਾ ਅਸਰ ਫੈਡਰਲ ਅਤੇ ਜਿਹੜੇ ਸਟੇਟ ਕਾਨੂੰਨਾਂ ਦੇ ਉੱਤੇ ਜਿਹੜਾ ਆ ਖਾਸ ਕਰਕੇ ਗਰਭਪਾਤ ਅਬੋਰਸ਼ਨ ਨੂੰ ਲੈ ਕੇ ਜਿਹੜਾ ਉਹ ਬਣਿਆ ਰਹੇਗਾ। ਰੋ ਵਰਸਿਸ ਵੇਡ ਦਾ ਜਿਹੜਾ ਇਹ ਮਸਲਾ ਆ ਲੰਮੇ ਸਮੇਂ ਤੋਂ ਉਸ ਨੂੰ ਸੰਵਿਧਾਨਿਕ ਤੌਰ ਦੇ ਉੱਤੇ ਚੁਣੌਤੀਆਂ ਜਿਹੜੀਆਂ ਖਾਸ ਕਰਕੇ ਜਿਹੜੀਆਂ ਰਾਈਟ ਲੀਨਿੰਗ ਸਟੇਟਸ ਆ ਉਹਨਾਂ ਦੇ ਦੁਆਰਾ ਜਿਹੜੀਆਂ ਦਿੱਤੀਆਂ ਜਾ ਰਹੀਆਂ ਵੱਖ-ਵੱਖ ਤੌਰ ਦੇ ਉੱਤੇ ਆਪਣੇ ਜਿਹੜੇ ਕਾਨੂੰਨ ਆ ਸਟੇਟਸ ਦੇ ਵਿੱਚ ਬਣਾ ਕੇ, ਅਤੇ ਜਿਹੜੇ ਐਕਟਿਵਿਸਟ ਹੈਗੇ ਆ ਜਿਹੜੇ ਅਬੋਰਸ਼ਨ ਦੇ ਹੱਕ ਵਾਲੇ ਆ ਉਹ ਇਹਨਾਂ ਦੇ ਅਗੇਂਸਟ ਜਿਹੜੇ ਆ ਉਹ ਕਾਨੂੰਨਾਂ ਦੇ ਖਿਲਾਫ ਜਿਹੜੇ ਆ ਉਹ ਲੜਦੇ ਰਹੇ ਆ। ਸੋ ਹੁਣ ਇਹ ਦੇਖਣਾ ਹੋਊਗਾ ਵੀ ਇਹ ਰੋ ਵਰਸਿਸ ਵੇਡ ਦਾ ਮਸਲਾ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਪਾਸੇ ਵੱਲ ਨੂੰ ਜਿਹੜਾ ਉਹ ਢੁਕੂਗਾ। ਸੁਪਰੀਮ ਕੋਰਟ ਆਪਣੇ ਦਿੱਤੇ ਹੋਏ ਪੁਰਾਣੇ ਫੈਸਲਿਆਂ ਦੇ ਉੱਤੇ ਬਹੁਤ ਘੱਟ ਹੁੰਦਾ ਆ ਵੀ ਉਹ ਮੁੜ ਕੇ ਦੁਬਾਰਾ ਜਿਹੜਾ ਉਸ ਨੂੰ ਚੇਂਜ ਕਰੇ, ਪਰ ਇਹ ਕੋਈ ਅਤਕਥਨੀ ਵੀ ਨਹੀਂ ਆ ਵੀ ਉਹ ਚੇਂਜ ਜਿਹੜੇ ਉਹ ਹੋ ਨਹੀਂ ਸਕਦੇ, ਚੇਂਜ ਕੀਤੇ ਵੀ ਜਾ ਸਕਦੇ ਆ। ਸੋ ਕਾਫੀ ਲੋਕਾਂ ਦਾ ਜਿਹੜਾ ਇਸ ਦੇ ਉੱਤੇ ਜਿਹੜੀ ਉਹ ਨਜ਼ਰ ਜਿਹੜੀ ਉਹ ਰਹੇਗੀ। ਜੀ, ਅਗਲੀ ਖਬਰ ਕ੍ਰਿਪਟੋ ਕਰੰਸੀ ਦੇ ਸੰਬੰਧ ਦੇ ਵਿੱਚ ਆ। ਬਹੁਤ ਦੁਨੀਆ ਜਿਹੜੀ ਆ ਪੂਰੇ ਵਰਲਡ ਲੈਵਲ ਦੇ ਉੱਤੇ ਕ੍ਰੇਜ਼ੀ ਹੋਈ ਪਈ ਆ ਵੀ ਕ੍ਰਿਪਟੋ ਕਰੰਸੀਜ਼ ਆਪਾਂ ਬਾਈ ਕਰੀਏ। ਬਿਟਕੋਇਨ, ਈਥਰੀਅਮ ਤੇ ਡੋਜ ਜਿਹੜੀ ਹੈਗੀ ਆ ਇਹਨਾਂ ਨੇ ਅੱਜ ਬਹੁਤ ਜ਼ਿਆਦਾ ਜਿਹੜਾ ਸਫ਼ਰ ਕੀਤਾ ਆ। ਜੇ ਦੇਖਿਆ ਜਾਵੇ ਤੇ ਕਹਿੰਦੇ ਪਈ ਬਿਟਕੋਇਨ ਦੀ ਅੱਜ ਸਵੇਰੇ ਇੱਕ ਕੋਇਨ ਦੀ ਪ੍ਰਾਈਸ $31,000 ਸੀ, ਜਦ ਕਿ ਇੱਕ ਹਫ਼ਤਾ ਪਹਿਲਾਂ ਇਹਦੀ ਪ੍ਰਾਈਸ $55,000 ਸੀ। ਇਸ ਨੂੰ ਡਾਊਨਗ੍ਰੇਡ ਉਦੋਂ ਹੀ ਸ਼ੁਰੂ ਹੋਇਆ ਜਦੋਂ ਟੈਸਲਾ ਦੇ CEO ਇਲੋਨ ਮਸਕ ਨੇ ਅਨਾਊਂਸ ਕਰ ਦਿੱਤਾ ਸੀ ਵੀ ਇਹ ਅਸੀਂ ਬਿਟਕੋਇਨ ਨੂੰ ਐਕਸੈਪਟ ਨਹੀਂ ਕਰਾਂਗੇ ਆਪਣੀ ਬਿਜ਼ਨਸ ਡੀਲਿੰਗ ਦੇ ਵਿੱਚ। ਇਸੇ ਤਰ੍ਹਾਂ ਹੁਣ ਅੱਜ ਸਵੇਰੇ ਚਾਈਨਾ ਦੀ ਜਿਹੜੀ ਬੈਂਕਿੰਗ ਐਸੋਸੀਏਸ਼ਨ ਆ ਉਹਨਾਂ ਨੇ ਵੀ ਆਪਣੇ ਜਿਹੜੇ ਮੈਂਬਰਸ ਆ ਉਹਨਾਂ ਨੂੰ ਵਾਰਨਿੰਗ ਦੇ ਦਿੱਤੀ ਆ ਵੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਕੋਈ ਐਸੋਸੀਏਸ਼ਨ ਆ ਡਿਜੀਟਲ ਕਰੰਸੀਜ਼ ਦੇ ਵਿੱਚ ਨਾ ਰੱਖੋ। ਇਸੇ ਤਰ੍ਹਾਂ ਜਿਹੜੀ ਇੱਕ ਹੋਰ ਕਰੰਸੀ ਹੈਗੀ ਆ ਉਹ ਪਹਿਲਾਂ ਇਹਦੀ ਜਿਹੜੀ ਪ੍ਰਾਈਸ ਆ $3400 ਸੀ, 24 ਘੰਟਿਆਂ ਦੇ ਵਿੱਚ ਇਹ ਘਟ ਕੇ ਜਿਹੜੀ ਆ $2000 ਰਹਿ ਗਈ ਹੈਗੀ ਆ। ਡੋਜ ਕੋਇਨ ਇਹ ਇੱਕ ਤਰ੍ਹਾਂ ਨਾਲ ਜਿਹੜਾ ਫਨੀ ਮਜ਼ਾਕ ਵਾਂਗ ਸ਼ੁਰੂ ਹੋਈ ਸੀ ਸੰਨ 2013 ਦੇ ਵਿੱਚ, ਤੇ ਉਹ ਕਾਫੀ ਵੱਧਦੀ ਗਈ ਤੇ ਅੱਜ ਜਿਹੜੀ ਆ 22 ਸੈਂਟ ਉਹਦੀ ਜਿਹੜੀ ਆ ਕੀਮਤ ਘਟ ਗਈ ਹੈਗੀ ਆ। ਕਿਸੇ ਟਾਈਮ ਦੇ ਉੱਤੇ 70 ਸੈਂਟ ਵੀ ਇਹਦੀ ਪ੍ਰਾਈਸ ਸੀ। ਜੀ, ਹਰਜੋਤ ਸਿੰਘ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ DMV ਨੂੰ ਲੈ ਕੇ। DMV ਦੇ ਵਿੱਚ ਇਹ ਪਹਿਲੀ ਵਾਰੀ ਨਹੀਂ, ਇਸ ਤੋਂ ਪਹਿਲਾਂ ਵੀ ਕਈ ਵਾਰੀ ਇੱਦਾਂ ਦੀਆਂ ਖਬਰਾਂ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਚੁੱਕੀਆਂ ਆ ਜਿਸ ਦੇ ਵਿੱਚ DMV ਦੇ ਵਿੱਚ ਕੰਮ ਕਰਨ ਵਾਲੇ ਕਾਮੇ ਆ ਉਹਨਾਂ ਨੇ ਰਿਸ਼ਵਤ ਲੈ ਕੇ ਅਨਕੁਆਲੀਫਾਈਡ ਜਿਹੜੇ ਡਰਾਈਵਰਸ ਆ ਉਹਨਾਂ ਨੂੰ ਲਾਇਸੈਂਸ ਅਪਰੂਵ ਕਰ ਦਿੱਤੇ ਆ। ਸੋ ਇਹ ਬਹੁਤੇ ਜਿਹੜੇ ਆ ਇਹ CDL ਦੇ ਨਾਲ ਕਹਿੰਦੇ ਸੰਬੰਧਿਤ ਜਿਹੜੇ ਆ ਉਹ ਰਹੇ ਹੈਗੇ ਨੇ। ਇਸ ਤੋਂ ਪਹਿਲਾਂ ਵੀ ਕਈ ਜਿਹੜੇ DMV ਵੱਖ-ਵੱਖ ਸਿਟੀਜ਼ ਦੇ ਵਿੱਚ ਆ ਉਹਨਾਂ ਦੇ ਵਿੱਚ ਅਜਿਹੇ ਬਰਾਈਬਰੀ ਸਕੀਮਸ ਆ ਉਹਨਾਂ ਦਾ ਪਰਦਾਫਾਸ਼ ਕੀਤਾ ਗਿਆ ਆ। ਸੋ ਕਹਿੰਦੇ ਵੀ ਹੁਣ ਇਸ ਮੌਕੇ ਰੀਸੈਂਟ ਜਿਹੜੀ ਖਬਰ ਆ ਰਹੀ ਆ ਵੀ 5 ਕੈਲੀਫੋਰਨੀਆ ਦੇ DMV ਦੇ ਜਿਹੜੇ ਵਰਕਰ ਆ ਉਹਨਾਂ ਨੇ ਇਸ ਚੀਜ਼ ਨੂੰ ਮੰਨਿਆ ਆ ਵੀ ਉਹਨਾਂ ਨੇ ਰਿਸ਼ਵਤ ਜਿਹੜਾ ਉਹ ਲੈ ਕੇ ਅਨਕੁਆਲੀਫਾਈਡ ਡਰਾਈਵਰਸ ਆ ਉਹਨਾਂ ਨੂੰ ਲਾਇਸੈਂਸ ਇਸ਼ੂ ਕੀਤੇ ਆ। ਹੁਣ ਤੁਸੀਂ ਹਰਜੋਤ ਸਿੰਘ ਜੀ ਖੁਦ ਦੇਖੋ, ਅਨਕੁਆਲੀਫਾਈਡ ਡਰਾਈਵਰਸ ਨੂੰ ਜਦੋਂ ਤੁਸੀਂ ਏਡਾ ਵੱਡਾ ਟਰੱਕ ਜਾਂ ਚਾਹੇ ਛੋਟੀ ਗੱਡੀ ਵੀ ਆ ਕੋਈ ਵੀ ਜਿਹੜਾ ਤੁਸੀਂ ਉਸ ਨੂੰ ਲਾਇਸੈਂਸ ਇਸ ਤਰੀਕੇ ਨਾਲ ਦਿੰਦੇ ਆ ਤਾਂ ਇਹਦਾ ਮਤਲਬ ਆ ਵੀ ਤੁਸੀਂ ਆਪਣੇ ਅਤੇ ਆਪਣੇ ਪਰਿਵਾਰ ਦੀ ਜਾਨ ਨੂੰ ਜਿਹੜਾ ਖਤਰੇ ਦੇ ਵਿੱਚ ਜਿਹੜਾ ਪਾ ਰਹੇ ਆ। ਹਜ਼ਾਰਾਂ ਹੀ ਲੱਖਾਂ ਹੀ ਲੋਕ ਜਿਹੜੇ ਨਾਲ ਉਹਨਾਂ ਦੇ ਰੋਡ ਦੇ ਉੱਤੇ ਜਾ ਰਹੇ ਹੁੰਦੇ ਆ ਉਹਨਾਂ ਦੀ ਜਾਨ ਨੂੰ ਜਿਹੜਾ ਉਹ ਖਤਰਾ ਜਿਹੜਾ ਉਹ ਪਾਇਆ ਜਾ ਰਿਹਾ ਹੈਗਾ ਆ। ਸੋ ਇਹ DMV ਦਾ ਤਾਂ ਪੂਰਾ ਰੀਵੈਂਪ ਇੱਕ ਹਿਸਾਬ ਦੇ ਨਾਲ ਹੋਣ ਦੀ ਜਿਹੜੀ ਜ਼ਰੂਰਤ ਹੈਗੀ ਆ। ਹਰ ਸਾਲ ਦੇ ਵਿੱਚ 1-2 ਇੱਦਾਂ ਦੀਆਂ ਜਿਹੜੀਆਂ ਸਕੀਮਸ ਦਾ ਪਰਦਾਫਾਸ਼ ਆ ਉਹ ਹੋ ਜਾਂਦਾ
ਹੈਗਾ ਆ। ਸੋ DMV ਦੇ ਇਨਵੈਸਟੀਗੇਟਰ ਨੇ ਕਹਿੰਦੇ ਵੀ ਇਸ ਕੌਂਸਪੀਰੇਸੀ ਦਾ ਪਰਦਾਫਾਸ਼ ਕਰਨ ਦੇ ਵਿੱਚ ਮਦਦ ਜਿਹੜੀ ਉਹ ਕੀਤੀ ਸੀ। ਟੋਰੈਂਸ ਕੈਲੀਫੋਰਨੀਆ ਦਾ ਜਿਹੜਾ ਇਹ ਆਫਿਸ ਆ, ਉੱਥੋਂ ਇਹ 5 ਜਿਹੜੇ DMV ਦੇ ਕਾਮੇ ਆ ਉਹ ਰਿਸ਼ਵਤ ਦੇ ਮਾਮਲਿਆਂ ਦੇ ਵਿੱਚ ਉਹਨਾਂ ਨੇ ਆਪਣੇ ਜਿਹੜੇ ਜੁਰਮ ਆ ਉਹ ਮੰਨੇ ਨੇ। ਜੀ ਬਿਲਕੁਲ, ਇਹ ਪਹਿਲਾਂ ਵੀ ਆਪਾਂ ਦੇਖਿਆ, ਕਹਿੰਦੇ ਵੀ ਉਹਨਾਂ ਨੇ ਸਪੈਸ਼ਲ ਜਿਹੜੀਆਂ ਆਪਣੀਆਂ ਵਿੰਡੋਜ਼ ਆ ਉਹ ਸੈਟਅਪ ਕੀਤੀਆਂ ਸੀਗੀਆਂ ਵੀ ਉਸ ਵਿੰਡੋ 'ਤੇ ਜਾਓ, ਉੱਥੇ ਟੈਸਟ ਦਿਓ। ਸੋ ਮੋਸਟਲੀ ਜਿਹੜੇ ਆ ਉਹ ਕਮਰਸ਼ੀਅਲ ਲਾਇਸੈਂਸ ਜਿਹੜੇ ਆ ਇਸ ਆਫਿਸ ਦੇ ਵਿੱਚ ਉਹ ਦੇ ਰਿਹਾ ਸੀ। ਸੋ ਕਮਰਸ਼ੀਅਲ ਲਾਇਸੈਂਸ ਦਾ ਮਤਲਬ ਇਹੀ ਆ ਵੀ ਟਰੱਕਿੰਗ ਦੇ ਜਿਹੜੇ ਲਾਇਸੈਂਸ ਆ ਉਹ ਇਨਵੋਲਵ ਸੀਗੇ। ਸੋ ਆਪਾਂ ਦੇਖਦੇ ਹਾਂ ਹਰ ਸਾਲ ਹੀ DMV ਦੇ ਵਿੱਚ ਕਿੰਨੇ EMPLOYEE ਜਿਹੜੇ ਫੜੇ ਜਾਂਦੇ ਆ ਜਿਹੜੇ ਇੱਦਾਂ ਪੈਸੇ ਲੈ ਕੇ ਲੋਕਾਂ ਨੂੰ ਲਾਇਸੈਂਸ ਦੇ ਦਿੰਦੇ ਹੈਗੇ ਆ। ਜੀ, ਇਸ ਮਾਮਲੇ ਦੇ ਵਿੱਚ ਕਹਿੰਦੇ ਇੱਕ ਜਿਹੜਾ DMV ਦੇ ਜਿਹੜੇ ਕੁਛ ਨਾਮ ਉਹਨਾਂ ਨੇ ਜਾਰੀ ਕੀਤੇ ਆ। ਜੋਵਾਨਾ ਟਮੀਕਾ ਨੇਟਲਸ 44 ਸਾਲ ਇਸ ਦੀ ਜਿਹੜੀ ਉਮਰ ਆ। ਮੇਲ ਫਰਾਡ ਤੇ ਜਿਹੜਾ ਕੈਸ਼ ਬਰਾਈਬਸ ਆ ਉਹ ਲੈਣ ਦੇ ਲਈ ਤੇ ਪੂਰੀ ਕੌਂਸਪੀਰੇਸੀ ਜਿਹੜੀ ਸੀਗੀ। ਇੱਕ ਹੋਰ DMV ਦਾ ਜਿਹੜਾ EMPLOYEE ਹਿਊਲ ਕੈਨੇਡੀ, ਉਸਨੇ ਕਹਿੰਦੇ ਵੀ ਇੰਨੀਆਂ ਇਹ ਵੀਕਲੀ ਬਰਾਈਬਸ ਲੈਂਦਾ ਸੀ। ਦੇਖੋ ਜੀ, ਹਫਤਾ ਬੰਨਿਆ ਸੀਗਾ ਅਗਲੇ ਨੇ। 50,000 ਤੋਂ ਵੱਧ ਡਾਲਰ ਦਾ ਜਿਹੜਾ ਆ ਉਹ ਜਿਹੜਾ ਇਸਨੇ ਬਰਾਈਬਸ ਲਈਆਂ ਸੀ। ਪਰ ਬਾਅਦ ਦੇ ਵਿੱਚ ਗਿਲਟੀ ਹੋਣ ਤੋਂ ਬਾਅਦ ਦੇ ਵਿੱਚ ਇਸਨੇ ਇਸ ਦੀ ਮੌਤ ਜਿਹੜੀ ਆ ਉਹ ਹੋ ਗਈ ਸੀਗੀ। DMV ਕਹਿੰਦੇ ਆ ਵੀ ਅਸੀਂ ਇਹਨਾਂ ਦੇ ਉੱਤੇ ਜਿਹੜਾ ਅਪਰੋਪਰੀਏਟਲੀ ਡਿਸਿਪਲਿਨਡ ਜਿਹੜਾ ਬਣਦਾ ਆ ਉਹ ਕਾਨੂੰਨ ਦੇ ਤਹਿਤ ਫਿਰ ਇਹਨਾਂ ਨੂੰ ਜਿਹੜਾ ਉਹ ਪਨਿਸ਼ਮੈਂਟ ਆ ਉਹ ਦਿੱਤੀ ਜਿਹੜੀ ਉਹ ਜਾਊਗੀ। ਫਰਾਡ ਪ੍ਰੀਵੈਂਸ਼ਨ ਕਹਿੰਦੇ ਸਾਡਾ ਕੀ ਕੰਪੋਨੈਂਟ ਹੈਗਾ ਆ ਕਸਟਮਰ ਸਰਵਿਸ ਦਾ। ਪਰ ਹਾਲਾਤ ਦੇਖਿਓ ਮਾੜੇ ਆ। ਇਸ ਚੀਜ਼ ਦੇ ਖਿਲਾਫ ਜਿਹੜੀ ਵੀ ਤੁਸੀਂ ਦੇਖੋ, ਹੁਣ ਜੇ CDL ਦੇ ਵਿੱਚ ਇਹ ਜ਼ਿਆਦਾ ਹੋ ਰਿਹਾ, ਉਸ ਇੰਡਸਟਰੀ ਨੂੰ ਵੀ ਜਿਹੜਾ ਉਹ ਦੇਖਣਾ ਪਊਗਾ ਵੀ ਤੁਹਾਡੀ ਇੰਡਸਟਰੀ ਦੇ ਵਿੱਚ ਅਜਿਹੇ ਲੋਕਾਂ ਨੂੰ ਜਿਹੜਾ ਉਹ ਧੱਕੇ ਦੇ ਨਾਲ ਹੁਣ ਵਾੜਿਆ ਜਾ ਰਿਹਾ ਪੈਸੇ ਲੈ ਕੇ, ਡਾਲਰ ਲੈ ਕੇ, ਜਿਹੜੇ ਅਨਕੁਆਲੀਫਾਈਡ ਆ, ਅਤੇ ਫਿਰ ਓਵਰਆਲ ਪੂਰੀ ਜਿਹੜੀ ਇੰਡਸਟਰੀ ਆ ਉਸ ਨੂੰ ਬਦਨਾਮ ਕੀਤਾ ਜਾਂਦਾ ਆ। ਅਤੇ ਜਾਂ ਫਿਰ ਜਿਹੜੇ ਇੱਕ ਕਮਿਊਨਿਟੀ ਵਾਲੇ ਲੋਕਾਂ ਦਾ ਵੀ ਫਿਰ ਨਾਮ ਜਿਹੜਾ ਉਹ ਆਉਣ ਲੱਗ ਜਾਂਦਾ ਆ। ਸੋ ਇਹਦੇ ਵਿੱਚ ਤਾਂ ਜਿਹੜੀ ਰਿਸ਼ਵਤ ਲੈ ਕੇ ਤੇ ਕਿਸੇ ਦਾ ਵੀ ਕੰਮ ਕਰੀ ਜਾਂਦੇ ਹੋਣਗੇ, ਪਰ ਇਹ ਚੀਜ਼ ਮਾੜੀ ਨਹੀਂ ਆ। ਇਹ ਪੂਰੇ ਦੇ ਪੂਰੇ DMV ਨੂੰ ਬਦਨਾਮ ਜਿਹੜਾ ਆ ਉਹ ਨਾਲ ਦੇ ਨਾਲ ਦੇਖੋ ਕਰਦਾ ਹੈ। ਉਹ ਕਹਿੰਦੇ ਵੀ ਜੇ ਇੱਥੇ ਕਰਦੇ ਆ ਤਾਂ ਕੀ ਪਤਾ ਹੋਰ ਕਿਹਦੇ ਵਿੱਚ ਜਿਹੜੀ ਇਹ ਰਿਸ਼ਵਤਾਂ ਵਾਲਾ ਕੰਮ ਜਿਹੜਾ ਉਹ ਚੱਲ ਰਿਹਾ ਹੋਵੇ। ਸੋ ਇਹ ਸਕੀਮ ਜਿਹੜੀ ਇਹਨਾਂ ਨੇ ਚਲਾਈ ਸੀ, ਇਹ ਇੱਕ ਸਿਰਫ ਦੇਖੋ ਆਫਿਸ ਦੇ ਵਿੱਚ ਫੜੀ ਗਈ ਹੈ, ਅਤੇ ਹੋਰ ਪਤਾ ਨਹੀਂ ਕਿੰਨੇ ਆਫਿਸ ਦੇ ਵਿੱਚ ਇੱਦਾਂ ਹੀ ਮੇ ਬੀ ਚੱਲ ਰਿਹਾ ਹੋਵੇ। ਜੀ, ਸੋ ਬਿਲਕੁਲ, ਕੈਲੀਫੋਰਨੀਆ ਦੇ ਗਵਰਨਰ ਜਿਹੜੇ ਗੈਵਨ ਨਿਊਸਮ ਆ, ਜਦੋਂ ਉਹਨਾਂ ਨੇ ਆਪਣੀ ਸਹੁੰ ਚੁੱਕੀ ਸੀ, ਉਸ ਤੋਂ ਪਹਿਲਾਂ ਉਹਨਾਂ ਨੇ ਇਹ ਕਿਹਾ ਸੀ ਵੀ ਮੇਰੀ ਸਭ ਤੋਂ ਪਹਿਲੀ ਜਿਹੜੀ ਪ੍ਰਾਇਓਰਟੀ ਆ ਉਹ DMV ਨੂੰ ਮਾਡਰਨਾਈਜ਼ ਕਰਨਾ ਹੈਗਾ ਆ। ਇਹਦੇ ਕਰਕੇ ਉਹਨਾਂ ਨੇ ਜਿਹੜਾ ਸਟੀਵ ਗਾਰਡਨ ਆ, ਜਿਹੜੇ ਕਿ ਸਿਸਕੋ ਦੇ CEO ਰਹੇ ਸੀ, ਕਾਰਪੋਰੇਟ ਐਗਜ਼ੀਕਿਊਟਿਵ, ਉਹਨਾਂ ਨੂੰ ਜਿਹੜਾ ਅਪੁਆਇੰਟ ਕੀਤਾ ਸੀ ਐਜ਼ ਏ ਡਿਪਾਰਟਮੈਂਟ ਦਾ ਡਾਇਰੈਕਟਰ, ਸੋ ਕਿ ਉਹ ਇਸ ਡਿਪਾਰਟਮੈਂਟ ਨੂੰ ਮਾਡਰਨਾਈਜ਼ ਕਰ ਸਕਣ। ਦੂਸਰੇ ਪਾਸੇ ਜੇ DMV ਦੀ ਗੱਲ ਕਰਦੇ ਜਾਈਏ, ਇਹ ਵੀ ਜਿਹੜੀ ਖਬਰ ਆ ਰਹੀ ਆ ਵੀ DMV 25 ਭਾਸ਼ਾਵਾਂ ਜਿਹੜੀਆਂ ਆ ਉਹ ਖਤਮ ਕਰਨ ਜਾ ਰਹੀ ਆ ਕੈਲੀਫੋਰਨੀਆ ਦੀ, ਜਿਹਦੇ ਵਿੱਚ ਤੁਸੀਂ ਟੈਸਟ ਦਿੰਦੇ ਸੀ। ਸਿਰਫ ਜਿਹੜੇ ਆ ਹੁਣ ਟੈਸਟ DMV ਦੇ ਵਿੱਚ ਇਹ ਮੈਮੋ ਆਇਆ ਆ। ਹੁਣ ਲਾਗੂ ਕਦੋਂ ਹੁੰਦਾ ਆ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਅਪ੍ਰੈਲ 27 ਦਾ ਜਿਹੜਾ DMV ਦਾ ਮੈਮੋ ਆ ਕੈਲੀਫੋਰਨੀਆ ਦਾ, ਪਈ ਸਿਰਫ ਇੰਗਲਿਸ਼, ਸਪੈਨਿਸ਼, ਆਰਮੀਨੀਅਨ, ਚਾਈਨੀਜ਼, ਹਿੰਦੀ, ਪੰਜਾਬੀ ਤੇ ਵੀਤਨਾਮੀਜ਼ ਦੇ ਵਿੱਚ ਹੀ ਟੈਸਟ ਦਿੱਤੇ ਜਾ ਸਕਣਗੇ। 1973 ਦੇ ਵਿੱਚ ਇੱਕ ਲਾਅ ਪਾਸ ਹੋਇਆ ਸੀ, ਡਾਈਮੈਲੀ ਅਲਟੋਰੇ ਲੈਂਗੁਏਜ ਸਰਵਿਸ ਐਕਟ। ਇਹਦੇ ਮੁਤਾਬਕ ਜੇ ਸਟੇਟ ਦੇ ਵਿੱਚ 5% ਤੋਂ ਵੱਧ ਪੋਪੂਲੇਸ਼ਨ ਇੱਕ ਭਾਸ਼ਾ ਬੋਲਣ ਵਾਲਿਆਂ ਦੀ ਆ, ਤੇ ਉਹ ਟੈਸਟ ਜਿਹੜਾ ਆ ਉਹਨਾਂ ਦੀ ਭਾਸ਼ਾ ਦੇ ਵਿੱਚ ਦਿੱਤਾ ਜਾਊਗਾ, ਉਹ ਲੈ ਸਕਦੇ ਹੈਗੇ ਆ। ਸੋ 32 ਲੈਂਗੁਏਜ ਐਜ਼ ਪ੍ਰੈਜ਼ੈਂਟ ਜਿਹੜੀਆਂ ਆ ਕੈਲੀਫੋਰਨੀਆ ਦੇ ਵਿੱਚ DMV 'ਚ ਹੈਗੀਆਂ, ਜਿਨ੍ਹਾਂ ਦੇ ਦੁਆਰਾ ਤੁਸੀਂ ਟੈਸਟ ਦੇ ਸਕਦੇ ਹੈਗੇ, ਜਿਹਦੇ ਵਿੱਚ ਇੰਗਲਿਸ਼, ਸਪੈਨਿਸ਼, ਚਾਈਨੀਜ਼ ਇਨਕਲੂਡਿੰਗ ਕੈਨੋਟੀਜ਼ ਤੇ ਮੈਂਡਰਿਨ, ਵੀਤਨਾਮੀਜ਼, ਟੈਗਲੋਕ ਜਿਹੜੀ ਫਿਲਪੀਨੋ ਦੀ ਆ, ਕੋਰੀਅਨ, ਆਰਮੀਨੀਅਨ, ਫਾਰਸੀ, ਅਰੈਬਿਕ, ਰਸ਼ੀਅਨ, ਜੈਪਨੀਜ਼, ਪੰਜਾਬੀ ਤੇ ਖਾਈਵਰ, ਇਹ ਜਿਹੜੀਆਂ ਭਾਸ਼ਾਵਾਂ ਸੀਗੀਆਂ। ਪਰ ਹੁਣ ਕਹਿੰਦੇ ਪਈ ਮੈਮੋ ਦੇ ਮੁਤਾਬਕ ਘਟਾ ਕੇ ਸਿਰਫ, ਜਿਸ ਤਰ੍ਹਾਂ ਮੈਂ ਦੱਸਿਆ ਆ ਵੀ ਚਲੋ ਪੰਜਾਬੀਆਂ ਲਈ ਤਾਂ ਗੁੱਡ ਖਬਰ ਹੈਗੀ ਆ, ਹਿੰਦੀ ਬੋਲਣ ਵਾਲਿਆਂ ਲਈ ਵੀ ਗੁੱਡ ਖਬਰ ਆ ਵੀ ਹਿੰਦੀ ਤੇ ਪੰਜਾਬੀ 'ਚ ਤੁਸੀਂ ਜਿਹੜੇ ਕੈਲੀਫੋਰਨੀਆ ਜਿਹੜੇ ਰਿਟਨ ਟੈਸਟ ਆ ਉਹ ਸਟਿਲ ਦੇ ਸਕਦੇ ਹੈਗੇ ਆ।
ਜੀ ਹਰਜੋਤ ਸਿੰਘ ਜੀ, ਇਸੇ ਦੇ ਉੱਤੇ ਜੇ ਅਪਡੇਟ ਕਰਦੇ ਜਾਈਏ, ਇਸ ਮੈਮੋ ਦੇ ਬਾਅਦ ਦੇ ਵਿੱਚ ਰੌਲਾ ਰੱਪਾ ਜਿਹੜਾ ਉਹ ਪਿਆ ਸੀ ਤੇ DMV ਨੇ ਆਪਣਾ ਇਹ ਡਿਸੀਜਨ ਜਿਹੜਾ ਉਹ ਰਿਵਰਸ ਕਰ ਲਿਆ ਸੀ, ਜਿਸ ਦੇ ਵਿੱਚ ਇਹ ਜਿਹੜੀਆਂ 25 ਭਾਸ਼ਾਵਾਂ ਨੂੰ ਕੱਢਣ ਬਾਰੇ ਜਿਹੜਾ ਉਹ ਸੋਚ ਰਹੇ ਸੀਗੇ। ਸੋ ਉਹ ਜਿਹੜੀਆਂ ਭਾਸ਼ਾਵਾਂ ਜਿਹੜੀਆਂ ਹੁਣ ਸਾਰੀਆਂ ਦੀਆਂ ਸਾਰੀਆਂ ਆ ਉਸ ਹਿਸਾਬ ਦੇ ਨਾਲ ਜਿਹੜੀਆਂ ਉਹ ਰਹਿਣਗੀਆਂ। ਸੋ ਜਿਹੜੇ ਸਟੀਵਨ ਗਾਰਡਨ ਆ, ਜਿੱਦਾਂ ਤੁਸੀਂ ਪਹਿਲਾਂ ਕਿਹਾ ਵੀ ਸਿਸਕੋ ਦੇ ਜਿਹੜੇ ਉਹ ਹੈੱਡ ਸੀਗੇ, ਉਹ ਹੁਣ DMV ਨੂੰ ਮਾਡਰਨਾਈਜ਼ ਕਰਨ ਦੇ ਲਈ ਲੱਗੇ ਆ। ਸੋ ਹਾਲ ਦੀ ਘੜੀ ਸਾਰੀਆਂ ਜਿਹੜੀਆਂ ਭਾਸ਼ਾਵਾਂ ਆ ਉਸ ਦੇ ਵਿੱਚ ਜਿਹੜੀਆਂ ਰਹਿਣਗੀਆਂ। ਇਹ DMV ਵਾਲੇ ਇੱਦਾਂ ਦੀ ਚੀਜ਼ ਕਰਕੇ ਦੇਖਦੇ ਆ, ਯਾਦ ਹੋਣਾ ਕੁਛ ਸਾਲ ਪਹਿਲਾਂ ਇਹਨਾਂ ਨੇ ਟਰਾਈ ਕੀਤਾ ਸੀਗਾ ਵੀ ਜਿਹੜਾ CDL ਆ ਉਹ ਕੱਲਾ ਜਿਹੜਾ ਇੱਥੇ ਗ੍ਰੀਨ ਕਾਰਡ ਜਾਂ ਸਿਟੀਜ਼ਨ ਉਹਨਾਂ ਨੂੰ ਹੀ ਕਰਨਾ ਆ, ਪਰ ਉਸ ਦੇ ਵੀ ਰੌਲੇ ਰੱਪੇ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਆਪਣਾ ਇਹ ਡਿਸੀਜਨ ਆ ਉਹ ਫਿਰ ਮੈਮੋ ਉਸ ਨੂੰ ਰਿਵਰਸ ਜਿਹੜਾ ਉਹ ਕਰ ਲਿਆ ਸੀ। ਸਿਰਫ ਵਾਸ਼ਿੰਗਟਨ ਸੂਬਾ ਹੀ ਆਈ ਥਿੰਕ ਹਾਲ ਦੀ ਘੜੀ ਇੱਕ ਅਜਿਹਾ ਹੈਗਾ ਆ, ਹੋਰ ਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਕੋਈ ਵੀ। ਜੇ ਕਿਸੇ ਹੋਰ ਸੂਬੇ 'ਚ ਵੀ ਆ ਉੱਥੇ ਹੀ ਜਿਹੜੇ ਆ ਕਮਰਸ਼ੀਅਲ ਲਾਇਸੈਂਸ ਸਿਰਫ ਗ੍ਰੀਨ ਕਾਰਡ ਤੇ ਜਿਹੜੇ ਸਿਟੀਜ਼ਨ ਵਾਲੇ ਹੀ ਅਮਰੀਕਾ ਦੇ ਜਿਹੜੇ ਉਹ ਲੈ ਸਕਦੇ ਆ। ਸੋ DMV ਨੇ ਆਪਣਾ ਇਹ ਜਿਹੜਾ ਡਿਸੀਜਨ ਆ ਉਹ ਹੁਣ ਰਿਵਰਸ ਭਾਸ਼ਾਵਾਂ ਕੱਢਣ ਵਾਲਾ ਜਿਹੜਾ ਆ ਉਹ ਕਰ ਲਿਆ ਆ। ਤੇ ਇੱਥੇ ਆਪਾਂ ਹਰਜੋਤ ਸਿੰਘ ਜੀ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ ਜੀ। AM, KIID Sacramento 1470 AM, KWRU Fresno 1300 AM, KLHC Bakersfield 1350 AM, KCVR Stockton Modesto 1570 AM। ਐਲ ਏਰੀਏ ਵਿੱਚ ਇੰਡੀਅਨ ਫੂਡ ਬਣਾਉਣ ਦੀ ਸਿਖਲਾਈ ਦਾ 2 ਮਹੀਨੇ ਦਾ ਕੋਰਸ ਦਿੱਤਾ ਜਾ ਰਿਹਾ ਹੈ। ਤੁਸੀਂ ਵੀ ਇਹ ਸਿਖਲਾਈ ਲੈ ਕੇ ਚੰਗੇ ਸ਼ੈਫ ਬਣ ਸਕਦੇ ਹੋ ਤੇ ਵਧੀਆ ਡਾਲਰ ਕਮਾ ਸਕਦੇ ਹੋ। ਕਿਚਨ ਦਾ ਸਾਰਾ ਕੰਮ ਸਿਖਾਇਆ ਜਾਂਦਾ ਹੈ। 2 ਮਹੀਨੇ ਦਾ ਕੋਰਸ ਹੈ। ਰਿਹਾਇਸ਼ ਦਾ ਪੂਰਾ ਪ੍ਰਬੰਧ ਹੈ। 2 ਮਹੀਨਿਆਂ ਦੇ ਵਿੱਚ ਤੁਸੀਂ ਵਧੀਆ ਕੁੱਕ ਬਣ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 424 402 2211 424 402 2211। ਤੁਹਾਡੀਆਂ ਇੰਸ਼ੋਰੈਂਸ ਦੀਆਂ ਹਰ ਇੱਕ ਤਰੀਕੇ ਦੀਆਂ ਜ਼ਰੂਰਤਾਂ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ 25 ਸਾਲ ਤੋਂ ਵੱਧ ਦਾ ਤਜਰਬਾ। ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ, ਕਨਵੀਨੀਅੰਸ ਸਟੋਰ, ਹੋਟਲ, ਮੋਟਰ, ਟੈਕਸੀ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਤੇ ਵਿਜ਼ਟਰ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ। ਤੀ ਕੁੜੀ ਦਾ ਵਿਆਹ ਤੇ ਰੱਖ ਲਿਆ, ਭਲਾ ਕੱਪੜੇ ਲੀੜੇ ਦੀ ਕੋਈ ਫਿਕਰ ਹੈ? ਉਹ ਮੈਰੀ ਗੋਲਡ ਦੇ ਹੁੰਦਿਆਂ ਸਾਨੂੰ ਫਿਕਰ ਕਰਨ ਦੀ ਕੀ ਲੋੜ ਹੈ? ਉਹ ਹਾਂ, ਇਹ ਤੇ ਮੈਂ ਸੋਚਿਆ ਹੀ ਨਹੀਂ। ਜੀ ਹਾਂ, ਮੈਰੀ ਗੋਲਡ ਫੈਸ਼ਨ ਹਾਊਸ ਸੈਂਟਰਲ ਵੈਲੀ ਦਾ ਪਹਿਲਾ ਭਾਰਤੀ ਸ਼ੋਰੂਮ, ਜਿਸ ਵਿੱਚ ਤੁਹਾਡੇ ਵਿਆਹ ਦੀਆਂ ਸਾਰੀਆਂ ਜ਼ਰੂਰਤ ਦੀਆਂ ਚੀਜ਼ਾਂ ਮੌਜੂਦ ਨੇ। ਜੀ ਹਾਂ, ਇੱਕੋ ਛੱਤ ਦੇ ਥੱਲੇ ਤੁਹਾਨੂੰ ਮਿਲਣਗੇ ਬ੍ਰਾਈਡਲ ਵੇਅਰ, ਪਾਰਟੀ ਵੇਅਰ, ਮੈਨਸ ਵੇਅਰ, ਜੁਐਲਰੀ, ਫੁੱਟਵੇਅਰ, ਅਸੈਸਰੀ, ਵੈਡਿੰਗ ਪ੍ਰੌਪਸ ਤੇ ਹੋਰ ਵੀ ਬਹੁਤ ਕੁਝ। ਕਸਟਮ ਆਰਡਰਸ ਵੀ ਲੈਂਦੇ ਨੇ। ਤਾਂ ਅੱਜ ਹੀ ਪਹੁੰਚੋ ਮੈਰੀ ਗੋਲਡ ਫੈਸ਼ਨ ਹਾਊਸ, ਐਲ ਪੈਸੋ ਸ਼ਾਪਿੰਗ ਸੈਂਟਰ, ਹਾਈਵੇ 99 ਤੇ ਹੈਰੰਗਨ ਤੇ। ਕਾਲ 559 367 1285। ਪੰਜਾਬੀ ਰੇਡੀਓ USA ਦੀ ਐਪ ਦੇ ਉੱਤੇ ਪੰਜਾਬੀ ਰੇਡੀਓ USA ਦੇ ਲਾਈਵ ਪ੍ਰੋਗਰਾਮ, ਪੁਰਾਣੇ ਪ੍ਰੋਗਰਾਮਸ ਦੇ ਪੋਡਕਾਸਟ, ਇਹ ਸਾਰਾ ਕੁਝ ਜਦੋਂ ਮਰਜ਼ੀ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਸੁਣ ਸਕਦੇ ਹੋ। ਅੱਜ ਹੀ ਐਪ ਡਾਊਨਲੋਡ ਕਰੋ ਆਪਣੇ ਆਈਫੋਨ ਜਾਂ ਐਂਡਰੋਇਡ ਦੇ ਫੋਨ ਦੇ ਵਿੱਚ ਸਰਚ ਕਰੋ ਪੰਜਾਬੀ ਰੇਡੀਓ USA। ਥੋੜਾ ਤਿੱਖਾ ਥੋੜਾ ਮਿੱਠਾ ਜਿਹਾ ਕੁਝ ਖਾਣ ਨੂੰ ਜੀ ਕਰੇ ਤਾਂ ਨਿਊ ਇੰਡੀਆ ਸਵੀਟ ਐਂਡ ਸਪਾਈਸੀ ਫ੍ਰੈਜ਼ਨੋ ਜ਼ਰੂਰ ਵਿਜ਼ਿਟ ਕਰੋ, ਜਿੱਥੇ ਤੁਹਾਨੂੰ ਮਿਲੇਗੀ ਪੰਜਾਬੀ ਇੰਡੀਅਨ ਫਿਊਜ਼ਨ ਗਰੋਸਰੀ, ਮਸਾਲੇ, ਹਰੀਆਂ ਤਾਜ਼ੀਆਂ ਤੇ ਫਰੋਜ਼ਨ ਸਬਜ਼ੀਆਂ, ਆਰਗੈਨਿਕ ਸਮਾਨ ਤੇ ਨਾਲ ਹੀ ਹਰ ਤਰ੍ਹਾਂ ਦੀ ਮਿਠਾਈ, ਖੋਏ ਵਾਲੀਆਂ ਪਿੰਨੀਆਂ ਤੇ ਵਿਆਹ ਦੀ ਭਾਜੀ, ਬਲੈਂਕਟ ਤੇ ਗੁਰਦੁਆਰਾ ਸਾਹਿਬ ਲਈ ਰੁਮਾਲਾ ਸਾਹਿਬ ਵੀ ਮਿਲਦੇ ਨੇ। ਤੇ ਹਾਂ, ਇਹਨਾਂ ਦੇ ਚਾਟ ਕਾਰਨਰ ਤੇ ਚਟਪਟੀ ਚਾਟ, ਗੋਲ ਗੱਪੇ, ਮਸਾਲਾ ਡੋਸਾ ਤੇ ਸਭ ਕੁਝ ਮਿਲੇਗਾ। ਪਰੌਂਠਾ, ਤੰਦੂਰੀ ਕੁਲਚਾ, ਵੈਜੀਟੇਰੀਅਨ ਖਾਣਾ ਭਾਵੇਂ ਪੈਕ ਕਰਾਓ ਤੇ ਜਾਂ ਟੇਕ ਆਊਟ ਲੋ। ਕਿਸੇ ਵੀ ਫੰਕਸ਼ਨ ਲਈ ਖਾਣਾ ਵੀ ਆਰਡਰ ਕਰ ਸਕਦੇ ਹੋ। ਮੱਕੀ ਦੀ ਰੋਟੀ, ਸਰੋਂ ਦਾ ਸਾਗ, ਤਾਜ਼ਾ ਗੰਨੇ ਦਾ ਰਸ ਵੀ ਮਿਲਦਾ ਹੈ। ਟਰੱਕਾਂ ਵਾਲੇ ਵੀਰ ਤਾਜ਼ਾ ਤੇ ਸਵਾਦ ਖਾਣਾ ਆਰਡਰ ਕਰ ਸਕਦੇ ਨੇ ਤੇ ਪਾਰਕਿੰਗ ਵੀ ਖੁੱਲੀ ਹੈ। New India Sweet and Spicy 3225 West Shaw Avenue, Suite 103 Fresno। ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਕਾਲ ਕਰੋ New India Sweet and Spicy ਜਸਵਿੰਦਰ ਸਿੰਘ ਹੁਰਾਂ ਨੂੰ 559 225 2824 559 225 2824।
ਰੱਖਰਾ ਇਨਕਮ ਟੈਕਸ ਤੇ ਇਮੀਗ੍ਰੇਸ਼ਨ ਇੱਕ ਭਰੋਸੇਮੰਦ ਨਾਮ। ਤੁਸੀਂ ਇਹਨਾਂ ਕੋਲ ਕਾਰਪੋਰੇਸ਼ਨ, ਬਿਜ਼ਨਸ, ਪਰਸਨਲ ਇਨਕਮ ਟੈਕਸ, ਰੀਅਲ estate ਘਰ ਵੇਚਣਾ ਜਾਂ ਖਰੀਦਣਾ ਹੋਵੇ, ਲਾਈਫ ਇੰਸ਼ੋਰੈਂਸ, ਸੀਨੀਅਰ ਸਿਟੀਜ਼ਨ ਵਾਸਤੇ ਮੈਡੀਕੇਅਰ, ਇਮੀਗ੍ਰੇਸ਼ਨ ਜਿਵੇਂ ਫੈਮਿਲੀ ਪਟੀਸ਼ਨ ਫਾਈਲਿੰਗ, ਸਿਟੀਜ਼ਨਸ਼ਿਪ, ਗ੍ਰੀਨ ਕਾਰਡ, ਵਰਕ ਪਰਮਿਟ, R1 ਵੀਜ਼ਾ, I-360, ਐਡਜਸਟਮੈਂਟ ਆਫ ਸਟੇਟਸ, ਪਾਸਪੋਰਟ ਰੀਨਿਊ ਕਰਵਾਉਣਾ ਹੋਵੇ, ਇੰਡੀਆ, ਇੰਗਲੈਂਡ, ਕੈਨੇਡਾ ਦੇ ਲਈ ਵੀਜ਼ਾ ਲਗਵਾਉਣਾ ਹੋਵੇ, IRS ਦਾ ਕੋਈ ਵੀ ਮਸਲਾ ਹੋਵੇ, ਇਹ ਸਾਰੇ ਕੰਮਾਂ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਟਰੱਕਿੰਗ ਦੀਆਂ ਨਵੀਆਂ ਕੰਪਨੀਆਂ ਅਤੇ ਕਾਰਪੋਰੇਸ਼ਨ ਬਣਾਉਣ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਕੈਲੀਫੋਰਨੀਆ ਵਿੱਚ ਬਣੇ ਨਵੇਂ ਕਾਨੂੰਨ ਦੇ ਕਾਰਨ ਆਪਣੀ ਕਮਿਊਨਿਟੀ ਦੀ ਮਦਦ ਕਰਨ ਦੇ ਲਈ ਇਹ ਅਕਾਊਂਟਿੰਗ ਅਤੇ ਪੇਰੋਲ ਦੀਆਂ ਸੇਵਾਵਾਂ ਵੀ ਦਿੰਦੇ ਹਨ। ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਵੀ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ। ਇਸ ਸਾਲ ਇੰਸ਼ੋਰੈਂਸ ਨਾ ਕਰਾਉਣ ਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ $695 ਦਾ ਜੁਰਮਾਨਾ ਕੀਤਾ ਜਾਵੇਗਾ। ਰੱਖਰਾ ਟੈਕਸ ਐਂਡ ਇਮੀਗ੍ਰੇਸ਼ਨ, 3073 ਵੈਸਟ ਐਸ਼ਲੈਂਡ ਐਵੇਨਿਊ, ਫ੍ਰੈਸਨੋ। ਕਾਲ 5592439200। ਇਹਨਾਂ ਦੀ ਵੈਬਸਾਈਟ rakhratexservice.com ਤੇ ਜਾ ਕੇ ਅਪਾਇੰਟਮੈਂਟ ਬਣਾ ਸਕਦੇ ਹੋ। BRE ਲਾਇਸੈਂਸ ਨੰਬਰ 1759633, ਇੰਸ਼ੋਰੈਂਸ ਲਾਇਸੈਂਸ ਨੰਬਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਤਿ ਸ੍ਰੀ ਅਕਾਲ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ। ਤੇ ਹਰਜੋਤ ਸਿੰਘ ਜੀ ਆਪਣੇ ਨਾਲ ਇਸ ਟਾਈਮ ਜ਼ੈਂਡਰ ਮਾਰਗੇਜ ਅਤੇ ਰੀਅਲ estate ਤੋਂ ਮੋਹਨ ਸਿੰਘ ਚੀਮਾ ਜੀ ਜੁੜ ਚੁੱਕੇ ਨੇ। ਮੋਹਨ ਸਿੰਘ ਚੀਮਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਰਾਜਕੰਬੀ ਭਾਜੀ, ਆਪ ਜੀ ਨੂੰ, ਖਾਲਸਾ ਭਾਜੀ ਤੁਹਾਨੂੰ ਤੇ ਤੁਹਾਡੇ ਸਭ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਤੇ ਹਰ ਹਫਤੇ ਆਪਣੇ ਨਾਲ ਮੋਹਨ ਚੀਮਾ ਜੀ ਜੁੜਦੇ ਨੇ ਜ਼ੈਂਡਰ ਮਾਰਗੇਜ ਅਤੇ ਰੀਅਲ estate ਤੋਂ। ਮਾਰਗੇਜ ਦੀ, ਰੀਫਾਈਨੈਂਸ ਦੀ, ਹੋਮ ਲੋਨਸ ਦੀ, ਰੀਅਲ estate ਮਾਰਕੀਟ ਕਿੱਦਾਂ ਚੱਲ ਰਹੀ ਹੈ ਉਸ ਦੇ ਬਾਰੇ ਆਪਣੇ ਨਾਲ ਜਾਣਕਾਰੀਆਂ ਆਪਣੇ ਸਰੋਤਿਆਂ ਦੇ ਲਈ ਤੇ ਦਰਸ਼ਕਾਂ ਦੇ ਲਈ ਜਿਹੜੀਆਂ ਉਹ ਸਾਂਝੀਆਂ ਕਰਦੇ ਨੇ। ਤੇ ਮੋਹਨ ਚੀਮਾ ਜੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ID ਸ਼ੇਅਰ ਕਰ ਲਿਓ ਜੀ। ਹਾਂਜੀ ਜ਼ਰੂਰ ਜੀ। ਮੇਰੀ ਜਿਹੜੀ ਲੋਨ ਦੀ ID ਹੈਗੀ ਹੈ ਜ਼ੈਂਡਰ ਮਾਰਗੇਜ ਦੇ ਨਾਲ, ਉਹ ਹੈਗੀ ਹੈ NMLS ID ਨੰਬਰ 698952। ਤਾਂ ਜਿਹੜੀ ਸਾਡੀ ਜ਼ੈਂਡਰ ਰੀਅਲ estate ਨਾਲ DRE ਦਾ ID ਨੰਬਰ ਹੈਗਾ ਜੀ 02067197 ਜੀ। ਜੀ ਤੇ ਮੋਹਨ ਸਿੰਘ ਚੀਮਾ ਜੀ, ਜੇ ਆਪਾਂ ਗੱਲਬਾਤ ਦੀ ਸ਼ੁਰੂਆਤ ਕਰਦੇ ਜਾਈਏ, ਸੋ ਹੁਣ ਤਾਂ ਇੱਕ ਹਿਸਾਬ ਦੇ ਨਾਲ ਚਲੋ ਰੈਪੀਟੀਸ਼ਨ ਹੀ ਆ, ਪਰ ਇਹ ਆ ਵੀ ਚਲੋ ਫਾਇਦਾ ਹੋ ਜਾਵੇ ਕਿਸੇ ਦਾ ਵੀ ਤਾਂ ਉਹਦੇ ਵਿੱਚ ਕੋਈ ਬੈਡ ਵਾਲੀ ਗੱਲ ਨਹੀਂ ਹੈ, ਰਿਪੀਟ ਕਰ ਲੈਣੀ ਚਾਹੀਦੀ ਹੈ ਗੱਲ। ਰੀਫਾਈਨੈਂਸ ਨੂੰ ਲੈ ਕੇ ਅਜੇ ਵੀ ਜਿਹੜੇ ਰੇਟਸ ਆ ਉਹ ਕਹਿੰਦੇ ਕਾਫੀ ਗੁੱਡ ਜਿਹੜੇ ਉਹ ਚੱਲ ਰਹੇ ਆ। ਸੋ ਕੀ ਸਥਿਤੀ ਜਿਹੜੀ ਚੱਲ ਰਹੀ ਹੈ ਜੇ ਆਪਾਂ ਦੇਖਿਆ ਜਾਵੇ ਪਿਛਲੇ ਵੀਕ ਦੇ ਨਾਲੋਂ ਇਸ ਵੀਕ ਦੇ ਵਿੱਚ ਸਟੇਬਲ ਨੇ ਉੱਥੇ ਕੀ ਨੇ, ਜਾਂ ਥੋੜ੍ਹੇ ਵੱਧ ਰਹੇ ਆ, ਘੱਟ ਰਹੇ ਆ, ਕਿੱਦਾਂ ਚੱਲ ਰਿਹਾ? ਹਾਂਜੀ, ਸੋ ਰਾਜਕੰਬੀ ਭਾਜੀ, ਜੋ ਅਸੀਂ ਅਬਜ਼ਰਵ ਕੀਤਾ ਵੀ ਜਦ ਦਾ ਪੈਂਡੈਮਿਕ ਸ਼ੁਰੂ ਹੋਇਆ ਉੱਥੋਂ ਲੈ ਕੇ ਹੁਣ ਤੱਕ ਕਹਿ ਲਓ ਵੀ ਰੇਟ ਥੋੜੇ ਬਹੁਤੇ ਕਦੀ ਤਾਂ ਚਲ ਜਾਂਦੇ ਆ, ਥੋੜੇ ਬਹੁਤੇ ਕਦੀ ਠਾਹ ਜਾਂਦੇ ਆ, ਬਟ ਜਿਹੜੀ ਕਿ ਐਵਰੇਜ ਹੈਗੀ ਹੈ ਰੀਫਾਈਨੈਂਸ ਵਾਸਤੇ ਜਿਹੜੇ ਰੇਟ ਹੈਗੇ ਨੇ ਉਹ ਬਹੁਤ ਹੀ ਵਧੀਆ ਚੱਲ ਰਹੇ ਨੇ। ਥੋੜੀ ਬਹੁਤੀ ਅਪਟਿਕ ਹੋਈ ਸੀਗੀ ਲਾਸਟ ਵੀਕ, ਬਟ ਫਿਰ ਵੀ ਹਜੇ ਵੀ ਰੀਫਾਈਨੈਂਸ ਵਾਸਤੇ ਜਿਹੜਾ ਰੇਟ ਹੈਗਾ ਉਹ ਆਲਮੋਸਟ ਹਿਸਟੋਰੀਕਲੀ, ਜਿਹਨੂੰ ਅਸੀਂ ਕਹਿੰਦੇ ਹਾਂ ਵੀ ਸਦੀਆਂ ਤੋਂ ਕਹਿ ਲਓ ਵੀ ਬਹੁਤ ਵਧੀਆ ਹੈਗਾ, ਬਹੁਤ ਲੋ ਹੈਗਾ। ਜਿਨ੍ਹਾਂ ਦਾ ਵੀ ਰੇਟ 3.875 ਤੋਂ ਉੱਪਰ ਹੈਗਾ ਉਹਨਾਂ ਵਾਸਤੇ ਇਹ ਹਜੇ ਸਮਾਂ ਹੈਗਾ, ਇਹਨੂੰ ਰੀਫਾਈਨੈਂਸ ਕਰਾ ਲਓ, ਕਿਉਂਕਿ ਇਹ ਕਦੋਂ ਤੱਕ ਚੱਲਣਾ ਹੈ ਕੁਝ ਕਹਿ ਨਹੀਂ ਜਾ ਸਕਦਾ। ਬਟ ਅਲਟੀਮੇਟਲੀ ਜਿਹੜੀ ਚੀਜ਼ ਖਾਸ ਕਰ ਇੰਟਰਸਟ ਰੇਟ ਇੰਨੇ ਜਿਹੜੇ ਲੋ ਹੈਗੇ ਨੇ ਉਹਨਾਂ ਨੇ ਇਸ ਤੋਂ ਥੱਲੇ ਨਹੀਂ ਜਾਣਾ, ਇਸ ਤੋਂ ਉੱਪਰ ਜਾਣ ਦੀ ਜਿਹੜੀ ਕਹੋ ਵੀ ਸੰਭਾਵਨਾ ਹੈਗੀ ਹੈ ਆਉਣ ਵਾਲੇ ਫਿਊਚਰ ਉਹ ਜ਼ਿਆਦਾ ਹੈਗੀ ਹੈ। ਸੋ ਰੀਫਾਈਨੈਂਸ ਵਾਸਤੇ ਜ਼ਰੂਰ ਸੋਚੋ, ਇਹਦੇ ਵਿੱਚ ਹਰ ਇੱਕ ਫੈਮਿਲੀ ਨੂੰ, ਹਰ ਇੱਕ ਕਲਾਇੰਟ ਨੂੰ ਫਾਇਦਾ ਹੈਗਾ, ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈਗੀ ਜੀ। ਤੇ ਮੋਹਨ ਚੀਮਾ ਜੀ, ਆਪਾਂ ਦੇਖ ਰਹੇ ਹਾਂ ਵੀ ਚਲੋ ਆਪਾਂ ਦੱਸ ਰਹੇ ਹਾਂ ਪਿਛਲੇ ਲੰਮੇ ਸਮੇਂ ਤੋਂ ਦੱਸ ਰਹੇ ਹਾਂ, ਪਰ ਫਿਰ ਵੀ ਇੱਦਾਂ ਕਿਉਂ ਮਹਿਸੂਸ ਹੋ ਰਿਹਾ ਵੀ ਲੋਕ ਅਜੇ ਵੀ ਰੀਫਾਈਨੈਂਸ ਘੱਟ ਕਰਵਾ ਰਹੇ ਆ? ਕੀ ਉਹਨਾਂ ਨੂੰ ਇਹ ਪ੍ਰੋਸੈਸ ਔਖਾ ਲੱਗਦਾ ਆ ਕਿ ਬਿਜ਼ੀ ਜ਼ਿਆਦਾ ਆ? ਰੀਜ਼ਨ ਕੀ ਤੁਹਾਡੇ ਹਿਸਾਬ ਨਾਲ ਤੁਹਾਨੂੰ ਲੱਗ ਰਿਹਾ? ਹਾਂਜੀ, ਸਭ ਤੋਂ ਜਿਹੜਾ ਅਸੀਂ ਜਿਹੜਾ ਸਾਡਾ ਐਕਸਪੀਰੀਅੰਸ ਹੈਗਾ ਸਾਡੀ ਕੰਪਨੀ ਜ਼ੈਂਡਰ ਮਾਰਗੇਜ ਜਿਹੜੇ ਕਲਾਇੰਟ ਆਉਂਦੇ ਨੇ ਅਸੀਂ ਪੁੱਛਦੇ ਹਾਂ ਵੀ ਤੁਸੀਂ ਇੰਨੀ ਕਹਿ ਲਓ ਵੀ ਦੇਰ ਬਾਅਦ ਕਿਉਂ ਸੋਚਿਆ ਰੀਫਾਈਨੈਂਸ ਕਰਨ ਦਾ, ਤੇ ਉਹਨਾਂ ਦਾ ਜਿਹੜਾ ਇੱਕ ਸਭ ਤੋਂ ਪਹਿਲਾ ਜਿਹੜਾ ਰੀਜ਼ਨ ਹੁੰਦਾ ਭਾਜੀ ਬਿਜ਼ੀ ਬਹੁਤ ਸੀਗੇ।
ਟਾਈਮ ਜੀ। ਨਹੀਂ ਲੱਗਾ ਜੀ ਸਾਡੇ ਕੋਲ। ਜੀ ਅਸੀਂ ਹੁਣ ਉਹ ਅਕਸਰ ਸੁਣ ਦੀ ਗੱਲ ਤੇ ਇਹ ਹੁੰਦੀ ਹੈ ਵੀ ਕੋਵਿਡ ਦੇ ਕਾਰਨ ਜੋ ਓਵਰਆਲ ਨਿਊਜ਼ ਇਹ ਹੁੰਦੀ ਹੈ ਵੀ ਹਰ ਇੱਕ ਕੰਮ ਬੜਾ ਸਲੋ ਹੋ ਗਿਆ। ਹੂੰ ਲੇਕਿਨ ਜਿਹੜੀ ਇੱਕ ਗੱਲ ਹੋਈ ਹੈ ਵੀਰ ਜੀ, ਉਹ ਇਹ ਹੋਈ ਹੈ ਵੀ ਸਾਡੇ ਪੰਜਾਬੀਆਂ ਦੇ ਵਿੱਚ, ਜੇ ਅਸੀਂ ਆਪਣੀ ਕਮਿਊਨਿਟੀ ਦੀ ਗੱਲ ਕਰੀਏ, ਕਿਉਂਕਿ ਸਾਡਾ ਜਿਹੜਾ ਮੈਜੋਰਟੀ ਵਾਲਾ ਕੰਮ ਹੈਗਾ ਉਹ ਆਪਣੀ ਕਮਿਊਨਿਟੀ ਦੇ ਵਿੱਚ ਹੈਗਾ। ਅਸੀਂ ਆਪਣੇ ਕਹ ਲਓ ਵੀ ਭਾਈਚਾਰੇ ਦੀ ਦੇਖਭਾਲ ਜ਼ਿਆਦਾ ਕਰਨੇ ਆ। ਇਹ ਨਹੀਂ ਹੈਗਾ ਵੀ ਕੋਈ ਅਸੀਂ ਬਾਇਸਡ ਹੈਗੇ, ਸਾਡੇ ਕੋਲ ਕੋਈ ਵੀ ਆ ਸਕਦਾ, ਲੇਕਿਨ ਸਾਡੀ ਜਿਹੜੀ ਐਪਲੀਕੇਸ਼ਨ ਆ ਉਹ ਜ਼ਿਆਦਾ ਆਪਣੇ ਕਹ ਲਓ ਵੀ ਕਮਿਊਨਿਟੀ ਤੋਂ ਆਉਂਦੀ ਹੈ। ਤੇ ਉਹਨਾਂ ਵਿੱਚ ਜਿਹੜੀ ਇੱਕ ਗੱਲ ਅਸੀਂ ਨੋਟ ਕੀਤੀ ਹੈ ਵੀ ਸਾਡਾ ਕਹਿ ਲਓ ਵੀ ਇਹ ਕੋਵਿਡ ਦਾ ਜਾਂ ਇਕਨੋਮਿਕ ਜਿਹੜਾ ਆਰਥਿਕ ਜਿਹੜੀ ਸਥਿਤੀ ਹੈਗੀ ਕੰਟਰੀ ਦੀ, ਇਹਦੇ ਵਿੱਚ ਪੰਜਾਬੀਆਂ ਦਾ ਕੰਮ ਵਧਿਆ ਘਟਿਆ ਨਹੀਂ ਜੀ। ਓਵਰਆਲ ਜੋ ਉਹਨਾਂ ਦੇ ਫਾਈਨੈਂਸਿਸ ਦੇਖੀਏ ਜਾਂ ਉਹਨਾਂ ਦੀ ਕੰਡੀਸ਼ਨਸ ਦੇਖੀਏ ਵੀ ਕੀ ਹੈਗੀਆਂ, ਸਭ ਦੀਆਂ ਇੰਪਰੂਵ ਹੋਈਆਂ। ਬਹੁਤ ਘੱਟ ਲੈਵਲ ਤੇ ਹੈਗਾ ਵੀ ਜਿਨ੍ਹਾਂ ਦਾ ਕਹਿ ਲਓ ਵੀ ਥੋੜਾ ਬਹੁਤਾ ਕੰਮ ਜਿਹੜਾ ਹੈਗਾ ਉਹ ਜ਼ਿਆਦਾ ਥੱਲੇ ਚਲਾ ਗਿਆ ਜਾਂ ਬੰਦ ਹੋ ਗਿਆ ਹੈਗਾ। ਸੋ ਉਹ ਜ਼ਿਆਦਾ ਬਿਜ਼ੀ ਹੋਣ ਦੇ ਕਾਰਨ ਉਹ ਇਸ ਬਾਰੇ ਨਹੀਂ ਸੋਚਦੇ ਵੀ ਅਸੀਂ ਆਪਣਾ ਰੀਫਾਈਨੈਂਸ ਕਰਾ ਲਈਏ। ਸੋ ਬੇਸਿਕਲੀ ਟਾਈਮ, ਹੁਣ ਟਾਈਮ ਦੇ ਵਿੱਚ ਇਹ ਹੈਗਾ ਵੀ ਮੈਂ ਕੀ ਕਹਿਣਾ ਵੀ ਕੀ ਚਾਹੀਦਾ ਹੈਗਾ। ਦੇਖੋ ਬੜਾ ਸਿੰਪਲ ਜਿਹਾ ਪ੍ਰੋਸੈਸ ਹੈਗਾ, 2 ਸਾਲ ਦੀਆਂ ਟੈਕਸ ਰਿਟਰਨਸ ਤੇ ਮਾਰਗੇਜ ਦੀ ਸਟੇਟਮੈਂਟ। ਸਭ ਤੋਂ ਈਜ਼ੀ ਤਰੀਕਾ ਹੈਗਾ ਵੀ ਜਿਹੜਾ ਮੈਂ ਨੰਬਰ ਤੁਹਾਨੂੰ ਦੇਣ ਲੱਗਾ 559 905 25 75, ਇਹਦੇ ਉੱਪਰ ਜੇ ਤੁਸੀਂ ਮੈਨੂੰ ਆਪਣੀ ਮਾਰਗੇਜ ਸਟੇਟਮੈਂਟ ਦੀ ਕਾਪੀ ਟੈਕਸਟ ਕਰਕੇ ਉਸ ਤੋਂ ਬਾਅਦ ਮੈਨੂੰ ਮੈਸੇਜ ਭੇਜ ਦਿਓ ਜਾਂ ਕਾਲ ਕਰਕੇ ਮੈਸੇਜ ਛੱਡ ਦਿਓ ਵੀ ਭਾਜੀ ਆਹ ਮੇਰਾ ਵੈਸੇ ਇਸ ਵੇਲੇ ਵਿਆਜ ਹੈਗਾ, ਇਹਦੇ ਵਿੱਚ ਮੈਨੂੰ ਕੀ ਫਾਇਦਾ ਹੋ ਸਕਦਾ। ਉਹ ਵਿਆਜ ਦੇਖਣ ਤੋਂ ਬਾਅਦ ਮੈਂ ਇੰਨਾ ਕੁ ਦੱਸ ਸਕਦਾ ਹਾਂ ਵੀ ਤੁਹਾਡੀ ਜਿਹੜੀ ਐਪਲੀਕੇਸ਼ਨ ਆ ਤੁਸੀਂ ਜ਼ਰੂਰ ਲਾਓ, ਤੁਹਾਨੂੰ ਜ਼ਰੂਰ ਫਾਇਦਾ। ਜੀ ਵਿੱਚ ਆਵਾਜ਼ ਜਿਹੜੀ ਆ ਕੱਟ ਹੋ ਗਈ ਆ। ਸੋ ਨੰਬਰ ਇੱਕ ਵਾਰੀ ਫਿਰ ਆਪਾਂ ਜਿਹੜਾ ਉਹ ਦੁਹਰਾ ਦਿੰਦੇ ਆ, 559 905 25 75, ਜਿਹੜਾ ਜੀ 559 905 2575। ਇਸ ਨੰਬਰ ਦੇ ਉੱਤੇ ਮੋਹਨ ਸਿੰਘ ਚੀਮਾ ਹੋਣਾ ਦੇ ਨਾਲ ਤੁਸੀਂ ਗੱਲ ਜਿਹੜੀ ਕਰ ਸਕਦੇ ਹੋ। ਮੋਹਨ ਸਿੰਘ ਚੀਮਾ ਜੀ ਆਵਾਜ਼ ਸੁਣ ਰਹੇ ਹੋ ਹੁਣ? ਹਾਂਜੀ ਹਾਂਜੀ ਬਿਲਕੁਲ ਆ ਜੀ ਆਵਾਜ਼ ਜੀ। ਜੀ ਸੋ ਅਗਲੀ ਚੀਮਾ ਜੀ ਮੇਰਾ ਕੁਐਸਚਨ ਸੀ ਵੀ ਅੱਜ ਜਿਹੜਾ ਇੰਟਰਨੈਸ਼ਨਲ ਮੋਨਿਟਰੀ ਫੰਡ ਆ ਉਹਨਾਂ ਨੇ ਵੀ ਇਹ ਕਹਿ ਦਿੱਤਾ ਆ ਵੀ ਇਨਫਲੇਸ਼ਨ ਬਹੁਤ ਵੱਧ ਰਹੀ ਆ, ਸਟਾਕ ਮਾਰਕੀਟ ਵੀ ਅੱਜ ਘਬਰਾਈ ਹੋਈ ਆ। ਸੋ ਤੁਹਾਨੂੰ ਲੱਗਦਾ ਵੀ ਇਨਫਲੇਸ਼ਨ ਜਿਸ ਤਰ੍ਹਾਂ ਆਪਾਂ ਦੇਖੀਆਂ ਹੀ ਆ ਹੁਣ ਪ੍ਰਾਈਸਿਸ ਕਿੰਨੀਆਂ ਚੀਜ਼ਾਂ ਦੀਆਂ ਆਮ ਦੀਆਂ ਵੱਧ ਗਈਆਂ, ਈਵਨ ਗੈਸ ਵੀ ਕਹਿੰਦੇ ਹੋ ਸਕਦਾ ਸਮਰ ਤੱਕ ਅਗਲੇ ਮਹੀਨੇ ਤੱਕ ਜਿਹੜੀ ਆ $5 ਤੇ ਚੱਲ ਜਾਏ ਤਾਂ ਇੰਟਰਸਟ ਰੇਟ ਵੱਧ ਸਕਦਾ ਹੈ? ਹਾਂਜੀ ਦੇਖੋ ਖਾਲਸਾ ਭਾਜੀ, ਬਿਲਕੁਲ ਸਹੀ ਗੱਲ ਹੈਗੀ ਵੀ ਜਿਹੜੀ ਇਨਫਲੇਸ਼ਨ ਫੀਅਰਸ ਜਿਹਨੂੰ ਅਸੀਂ ਕਹਿੰਦੇ ਵੀ ਖਤਰਾ ਕਹਿ ਲਓ ਜਾਂ ਇਹਦਾ ਜਿਹੜਾ ਕੀ ਅਸਰ ਪਊਗਾ, ਇਹਦੇ ਵਿੱਚ ਕੋਈ ਦੋ ਰਾਹ ਨਹੀਂ ਵੀ ਜਿਹੜੀ ਮਹਿੰਗਾਈ ਹੈਗੀ ਹੈ ਉਹ ਹਰ ਚੀਜ਼ ਦੀ ਵੱਧ ਰਹੀ ਹੈ। ਜੇ ਘਰ ਵੀ ਅੱਜ ਬਣਾਉਣਾ ਹੋਵੇ ਨਾ, ਅੱਜ ਤੋਂ ਜਿਹੜਾ 6 ਮਹੀਨੇ ਪਹਿਲਾਂ ਜਿਹੜਾ ਘਰ ਲੱਖ ਦਾ ਬਣਦਾ ਸੀਗਾ ਉਹ ਅੱਜ ਕੱਲ੍ਹ 1,30,000 ਦਾ ਬਣ ਰਿਹਾ। ਹੁਣ ਜੋ 30,000 ਦੀ ਜਿਹੜੀ ਉਹ ਮਹਿੰਗਾਈ ਹੈਗੀ ਹੈ, ਲੰਬਰ ਦੀ, ਸੀਮੈਂਟ ਦੀ, ਈਵਨ ਜਿਹੜੀ ਲੇਬਰ ਦਾ ਜਿਹੜਾ ਰੇਟ ਹੈਗਾ ਉਹ ਵੀ ਵਧਿਆ ਜੀ। ਸੋ ਹਰ ਚੀਜ਼ ਦੀ ਮਹਿੰਗਾਈ ਦੇ ਕਾਰਨ ਹੁਣ ਜਿਹੜੀ ਸਰਕਾਰ ਹੈਗੀ ਹੈ ਉਹਨਾਂ ਨੂੰ ਇਹ ਹੈਗਾ ਵੀ ਇਹਨੂੰ ਇਨਫਲੇਸ਼ਨ ਨੂੰ ਕੰਟਰੋਲ ਕਿੱਦਾਂ ਕੀਤਾ ਜਾਵੇ ਤੇ ਇਹ ਕਿਸ ਤਰ੍ਹਾਂ ਇਹਨੂੰ ਸਾਂਭਿਆ ਜਾਵੇ, ਇਹਨੂੰ ਕੀ ਕੀਤਾ ਜਾਵੇ। ਸੋ ਬੇਸਿਕਲੀ ਹੁਣ ਹੋਣਾ ਕੀ ਹੈ ਵੀਰ ਜੀ ਕਿ ਅਲਟੀਮੇਟਲੀ ਜਿਹੜੇ ਇਸੇ ਕਾਰਨ ਜਿਹੜੀ ਵਿਆਜ ਦੀ ਗੱਲ ਹੈ ਇਹਦੇ ਨਾਲ ਬੜੀ ਜੁੜੀ ਹੈਗੀ ਹੈ ਵੀ ਸਰਕਾਰ ਨੂੰ ਇਹ ਕਰਨਾ ਪੈਣਾ ਵੀ ਬੇਸਿਕਲੀ ਜਿਹੜੇ ਇੰਟਰਸਟ ਰੇਟ ਹੈਗੇ ਆ, ਜਿਹੜੇ ਵਿਆਜ ਹੈਗੇ ਆ, ਉਹਨਾਂ ਵਿੱਚ ਥੋੜਾ ਵਧਾ ਕੀਤਾ ਜਾਵੇ ਤਾਂ ਕਿ ਇਸ ਮਾਰਕੀਟ ਨੂੰ ਥੋੜਾ ਜਿਹਾ ਕਹਿ ਲਓ ਵੀ ਸਲੋ ਕਰ ਲੈਣ ਜਾਂ ਕੰਟਰੋਲ ਚ ਲਿਆ ਲੈਣ। ਵੀ ਇਹ ਚੀਜ਼ਾਂ ਥੋੜ੍ਹੀਆਂ ਹੁਣ ਜੇ ਰੇਟ ਵਧਣਗੇ ਤੇ ਫਿਰ ਲੋਕਾਂ ਨੇ ਕਹਿ ਲਓ ਵੀ ਜਿਵੇਂ ਘਰ ਹੁਣ ਤਰ ਲੈ ਰਹੇ ਨੇ ਜਾਂ ਹੋਰ ਜਿਹੜੇ ਕੰਮ ਕਰ ਰਹੇ ਨੇ ਉਹ ਥੋੜ੍ਹੇ ਜਿਹੇ ਘਟਣਗੇ। ਉਹ ਜਦੋਂ ਘਟਣਗੇ ਫਿਰ ਇਹਨੂੰ ਥੋੜਾ ਬਹੁਤਾ ਇਨਫਲੇਸ਼ਨ ਨੂੰ ਕੰਟਰੋਲ ਕੀਤਾ ਜਾਵੇਗਾ। ਇਹ ਉਹ ਇੱਕ ਤਰੀਕਾ ਹੈਗਾ ਬੇਸਿਕਲੀ ਸਰਕਾਰ ਨੇ ਪਹਿਲਾਂ ਵੀ ਬੜੀ ਯੂਜ਼ ਕੀਤਾ ਸੀਗਾ ਤੇ ਹੁਣ ਵੀ ਜੇ ਉਹ ਇਹਦੇ ਬਾਰੇ ਗੱਲਬਾਤ ਕਰ ਰਹੇ ਨੇ, ਬੇਸਿਕਲੀ ਉਹ ਸਾਨੂੰ ਇੱਕ ਤਰ੍ਹਾਂ ਦਾ ਸੰਦੇਸ਼ ਦੇ ਰਹੇ ਨੇ ਕਿ ਆਹ ਜਿਹੜੇ ਰੇਟ ਹੈਗੇ ਆ ਆਉਣ ਵਾਲੇ ਟਾਈਮ 'ਚ ਇਹਨਾਂ ਨੇ ਵਧਾ ਦੇਣੇ ਆ ਤੇ ਜਦੋਂ ਵਧਣਗੇ ਫਿਰ ਥੋੜੀ ਬਹੁਤ ਇਨਫਲੇਸ਼ਨ ਤੇ ਜਿਹੜੀ ਗੱਲ ਹੋਗੀ ਕੰਟਰੋਲ ਹੋਊਗੀ। ਸੋ ਬਿਲਕੁਲ ਕਹਿੰਦੇ ਵੀ ਅਮਰੀਕਾ ਦੇ ਇਤਿਹਾਸ 'ਚ ਅੱਜ ਤਾਈਂ ਜਿਹੜਾ ਆ $7.3 ਟ੍ਰਿਲੀਅਨ ਲੋਕਾਂ ਦੀ ਹੋਮ ਇਕੁਇਟੀ ਹੋ ਗਈ ਆ ਤੇ ਇੰਨੀ ਜ਼ਿਆਦਾ ਜਿਹੜੀਆਂ ਪ੍ਰਾਈਸਾਂ ਵਧੀਆਂ, ਲੋਨ ਘੱਟ ਹੈਗੇ ਆ। ਸੋ $7.5 ਲੱਖ ਤੱਕ ਜਿਹੜਾ ਤੁਹਾਡਾ ਇੰਟਰਸਟ ਹੁੰਦਾ ਉਹ ਤੁਸੀਂ ਟੈਕਸ ਡਿਡਕਟ ਕਰ ਸਕਦੇ ਆ। ਸੋ ਬਹੁਤ ਸਾਰੇ ਲੋਕਾਂ ਨੂੰ ਇਹ ਫਾਇਦਾ, ਜੇ ਮੰਨ ਲਓ ਤੁਹਾਡਾ 2 ਲੱਖ ਦਾ ਲੋਨ ਆ, ਘਰ ਦੀ ਪ੍ਰਾਈਸ 1 ਮਿਲੀਅਨ ਆ ਤੇ ਤੁਸੀਂ ਕੈਸ਼ ਆਊਟ ਵੀ ਕਰ ਸਕਦੇ ਆ ਵੀ ਲੇਟਰ ਔਨ ਕੋਈ ਬਿਜ਼ਨਸ ਬਾਈ ਕਰਨਾ, ਕੁਛ ਵੀ ਕਰਨਾ ਹੈਗਾ ਆ। ਸੋ ਇਹ ਵਧੀਆ ਮੌਕਾ ਹੈਗਾ, ਇਹਦੇ ਬਾਰੇ ਵੀ ਥੋੜਾ ਜਿਹਾ ਚੀਮਾ ਸਾਹਿਬ ਦੱਸੋ। ਹਾਂਜੀ ਹਾਂਜੀ ਤੁਹਾਡੀ ਬਿਲਕੁਲ ਸਹੀ ਗੱਲ ਹੈ ਜੀ। ਵੀ ਅਮਰੀਕਨਸ ਐਕਚੁਅਲੀ ਇਨ ਪਰਟੀਕੁਲਰ ਕਹਿੰਦੇ ਵੀ ਅਸੀਂ ਇੰਨੀ ਜ਼ਿਆਦਾ ਇਕੁਇਟੀ ਦੇ ਉੱਪਰ ਬੈਠੇ ਹਾਂ ਵੀ ਜਿਹੜਾ ਕਹਿ ਲਓ ਵੀ ਪਹਾੜਾਂ ਦਾ ਪਹਾੜ ਹੈਗਾ ਪੈਸਿਆਂ ਦਾ ਉਹ ਇਸ ਵੇਲੇ ਹੈਗਾ। ਅਮਰੀਕਾ ਦੇ ਵਿੱਚ ਦੇਖੋ ਇੱਕ ਜਿਹੜੀ ਸਭ ਤੋਂ ਵਧੀਆ ਗੱਲ ਹੈਗੀ ਹੈ ਵੀ ਅਮਰੀਕਾ ਇੱਕ ਐਸੀ ਕੰਟਰੀ ਹੈ ਜਿਹਦੇ ਵਿੱਚ ਵੀ ਜਿਹੜੇ ਘਰਾਂ ਦੇ ਉੱਪਰ ਜੋ ਤੁਸੀਂ ਲੋਨ ਕਰਾਉਂਦੇ ਹੋ ਜਾਂ ਤੁਹਾਨੂੰ ਵਿਆਜ ਮਿਲਦੇ ਨੇ ਉਹ ਲੋਐਸਟ ਪਾਏ ਜਾਂਦੇ ਨੇ।
ਬਹੁਤ ਬਿਹਤਰ ਹੈਗੇ ਕੰਪੈਰੀਟਿਵਲੀ ਅਦਰ ਕੰਟਰੀਜ਼ ਅਦਰ ਨੇਸ਼ਨਸ। ਸੋ ਇਸੇ ਕਾਰਨ ਇੱਥੋਂ ਦੀ ਇੱਕ ਆਮ ਆਦਮੀ ਦੀ ਜਿਹੜੀ ਹਾਲਤ ਹੈ ਉਹ ਅੱਛੀ ਮੰਨੀ ਜਾਂਦੀ ਹੈ। ਸੋ ਕਿਸੇ ਨੂੰ ਵੀ ਇਹ ਤੁਹਾਡੀ ਬੜੀ ਅੱਛੀ ਗੱਲ ਹੈ ਖਾਲਸਾ ਭਾਜੀ ਕਿ ਜਿਹੜਾ ਇੱਕ ਪੈਸਾ ਹੈਗਾ ਇਹਦੀ ਲੋੜ ਪੈਂਦੀ ਰਹਿੰਦੀ ਹੈ। ਅਸੀਂ ਕੋਈ ਬਿਜ਼ਨਸ ਕਿੰਨੇ ਹੁੰਦੇ ਆ ਜਾਂ ਸਾਡੇ ਕੋਲ ਕੋਈ ਲੋਨਸ ਹੈਗੇ ਜਿਹੜੇ ਹਾਈ ਰੇਟ ਤੇ ਹੈਗੇ। ਕਈ ਵਾਰੀ ਜਿਵੇਂ ਸਾਡੇ ਟਰੱਕਿੰਗ ਇੰਡਸਟਰੀ ਵਿੱਚ ਬੜੇ ਸਾਡੇ ਕਹਿ ਲਓ ਵੀ ਸੱਜਣ ਮਿੱਤਰ ਹੁੰਦੇ ਆ ਵੀ ਟਰੱਕਾਂ ਦੇ ਵਿਆਜ ਬੜੇ ਜ਼ਿਆਦਾ ਹੁੰਦੇ ਆ, ਵੱਡੇ ਵੱਡੇ ਕਹਿ ਲਓ ਵੀ 12-13% ਦੇ ਵਿੱਚ ਚੱਕੇ ਹੁੰਦੇ ਟਰੱਕਾਂ ਦੇ ਲੋਨ ਵੀ ਉਹ ਜੇ ਤੁਹਾਨੂੰ 3-3.5% ਜਾਂ 2.5% ਦੇ ਵਿੱਚ ਜੇ ਕੋਈ ਤੁਹਾਨੂੰ ਲੋਨ ਮਿਲ ਸਕਦਾ ਤੁਸੀਂ ਪੇ ਕਰ ਸਕਦੇ ਜਾਂ ਅੱਧ ਕਰ ਦਿਓ ਉਹਦਾ ਤੇ ਉਹ ਤੁਹਾਨੂੰ ਅਲਟੀਮੇਟਲੀ ਉਹ ਇੱਕ ਫਾਇਦਾ ਹੀ ਦਿੰਦਾ, ਉਹ 'ਚ ਕੋਈ ਨੁਕਸਾਨ ਨਹੀਂ ਹੋਗਾ। ਸੋ ਸਹੀ ਗੱਲ ਹੈ ਜੇ ਕਿਸੇ ਨੇ ਵੀ ਰੀਫਾਈਨੈਂਸ ਕਰਨਾ ਹੋਵੇ ਜਾਂ ਰੀਫਾਈਨੈਂਸ ਕੈਸ਼ ਆਊਟ ਕਰਨਾ ਹੋਵੇ ਜਾਂ ਕੋਈ ਘਰ ਵੀ ਖਰੀਦਣਾ ਹੋਵੇ ਤੇ 559-905-2575 ਜਿਹੜਾ ਮੇਰਾ ਕੰਟੈਕਟ ਨੰਬਰ ਹੈਗਾ ਇਸ ਦੇ ਉੱਪਰ ਕਾਲ ਮੈਸੇਜ ਕੁਛ ਵੀ ਤੁਸੀਂ ਕਰਨਾ ਚਾਹੋ ਕਰ ਸਕਦੇ ਹੋ ਔਰ ਅਸੀਂ ਤੁਹਾਡੀ ਹਰ ਗੱਲ ਦਾ ਜ਼ਰੂਰ ਜਵਾਬ ਦੇਵਾਂਗੇ ਜੇ ਤੁਸੀਂ ਕਾਲ ਕਰਦੇ ਹੋ ਜੀ। ਜੀ ਨੰਬਰ 5599052575 ਦੇ ਉੱਤੇ। ਤੇ ਚੀਮਾ ਜੀ ਇਨਵੈਂਟੋਰੀ ਵੱਧ ਰਹੀ ਆ ਜਾਂ ਘੱਟ ਹੀ ਆ ਜੀ ਅਜੇ ਵੀ? ਹਾਂਜੀ ਹਾਂਜੀ। ਸੋ ਇੱਕ ਜਿਹੜੀ ਗੱਲ ਹੈਗੀ ਆ ਤੁਸੀਂ ਭਾਈ ਜਿਹੜੀ ਪੁੱਛੀ ਹੈ ਵੀ ਇਨਵੈਂਟੋਰੀ ਹੈਗੀ ਆ ਇਸ ਵੇਲੇ ਇਹਦੀ ਕੀ ਸਿਚੁਏਸ਼ਨ ਹੈ। ਰਾਜਕੁਮਾਰ ਭਾਜੀ ਵੀ ਘਰ ਜੇ ਰਾਤੀ ਲੱਗਿਆ ਤੇ ਸਵੇਰੇ ਵਿਕ ਜਾਂਦਾ ਜੀ ਆਹ ਹਾਲਤ ਹੈਗੀ ਜਿਹੜੇ ਤੇ ਸਹੀ ਪੈਸੇ ਲਾਉਂਦੇ ਨੇ। ਹੁਣ ਇਹ ਵੀ ਕਈ ਘਰ ਐਸੇ ਵੀ ਹੈਗੇ ਜਿਹਦੇ ਵਿੱਚ ਕਈ ਲੋਕ ਸੋਚਦੇ ਵੀ ਹੁਣ ਘਰ ਵੀ ਬੜੀ ਮਾਰਕੀਟ ਪੱਕੀ ਵੀ ਬਹੁਤ ਜ਼ਿਆਦਾ ਪੈਸਾ ਮੰਗ ਲੈਂਦਾ ਉਹ ਫਿਰ 2-2-3 ਦਿਨ ਉਹ ਵਿਕਦੇ ਵੀ ਨਹੀਂ ਹੈਗੇ। ਇਹੋ ਜਿਹੇ ਘਰ ਵੀ ਹੈਗੇ ਲੇਕਿਨ ਜਿਹੜੇ ਕਹਿੰਦੇ ਵੀ ਕਰੈਕਟਲੀ ਪ੍ਰਾਈਸਡ ਹੈਗੇ ਆ ਜਿਨ੍ਹਾਂ ਨੇ ਰੀਜ਼ਨੇਬਲ ਪੈਸੇ ਲਾਏ ਹੋਏ ਆ ਉਹ ਜਿਹੜਾ ਘਰ ਆ ਉਹਦੇ ਉੱਪਰ ਕਈ ਵਾਰੀ ਇੱਕ ਦਿਨ ਦੇ ਵਿੱਚ ਵਿਦਿਨ 24 ਆਵਰਸ 20+ ਤੱਕ ਆਫਰਸ ਆ ਜਾਂਦੀਆਂ ਜੀ। ਤੇ ਇਹ ਜਿਹੜੀ ਘਰਾਂ ਦੀ ਮਾਰਕੀਟ ਹੈਗੀ ਨਾ ਜੇ ਕਿਸੇ ਨੇ ਘਰ ਖਰੀਦਣਾ ਹੈਗਾ ਇਹਦੇ ਵਿੱਚ ਵੀ ਜਿਹੜੀ ਸਾਡੀ ਕੰਪਨੀ ਜ਼ੈਂਡਰ ਰੀਅਲ ਸਟੇਟ ਹੈਗੀ ਹੈ ਸਾਡਾ ਤਜਰਬਾ ਹੈਗਾ ਸਾਨੂੰ ਪਤਾ ਵੀ ਆਫਰ ਨੂੰ ਕਿਸ ਤਰ੍ਹਾਂ ਅਸੀਂ ਐਕਸੈਪਟ ਕਰਾ ਸਕਦੇ ਹਾਂ ਕੀ ਤਰੀਕੇ ਹੈਗੇ ਨੇ ਉਹਦੀਆਂ ਜਿਹੜੇ ਕਹਿ ਲਓ ਵੀ ਜਿਵੇਂ ਸਾਡੇ ਪੰਜਾਬੀ ਚ ਕਹਿ ਵੀ ਜਿਹੜੀਆਂ ਘੁੰਡੀਆਂ ਹੁੰਦੀਆਂ ਨੇ ਜਿਹੜੀਆਂ ਕਿਸ ਤਰ੍ਹਾਂ ਦੇ ਹੁਣ ਜੋ ਸਾਡੇ ਕੋਲ ਕਲਾਇੰਟ ਹੈਗਾ ਜੋ ਸਾਨੂੰ ਇਹ ਕਹਦੇ ਮੈਨੂੰ ਕਹਿੰਦੇ ਨੇ ਮੇਰੇ ਜਿਹੜੇ ਕਲਾਇੰਟ ਨੇ ਜੀ ਇੱਕ ਤਰ੍ਹਾਂ ਦੇਖੋ ਆਪਣੇ ਭੈਣਾਂ ਭਰਾ ਵਰਗੇ ਹੈਗੇ ਨੇ ਮੈਨੂੰ ਆਪ ਸਾਫ਼ ਦੱਸ ਦੇਣਾ ਵੀ ਇਹ ਘਰ ਲੈਣਾ ਹੀ ਲੈਣਾ ਤੁਸੀਂ ਜਿਵੇਂ ਮਰਜ਼ੀ ਕਹੋ ਤੁਹਾਡੇ ਹੱਥ ਜਗ੍ਹਾ ਤੁਸੀਂ ਕਰਾ ਕੇ ਦੇਣਾ ਜੀ। ਤੇ ਉਹਦੇ ਵਿੱਚ ਵੀ ਸਾਡੀ ਇਹ ਹੁੰਦੀ ਹੈ ਵੀ ਸੋਚ ਵੀ ਇਹਨੂੰ ਹੁਣ ਇਸ ਨੂੰ ਕਿੱਦਾਂ ਰਿਜ਼ੋਲਵ ਕੀਤਾ ਜਾਵੇ ਤਾਂ ਕਿ ਜੇ ਸਾਡੀ ਫੈਮਿਲੀ ਘਰ ਲੈਣਾ ਚਾਹੁੰਦੀ ਹੈ ਤੇ ਅਸੀਂ ਕਿੱਦਾਂ ਬੁੱਕ ਕਰੀਏ ਉਹਦੇ ਵਿੱਚ ਸਾਡਾ ਰਿਲੇਸ਼ਨਸ਼ਿਪ ਕਰ ਲਓ ਮਾਰਕੀਟ ਦੇ ਵਿੱਚ ਤੇ ਉਸ ਤੋਂ ਉੱਪਰ ਜਿਹੜਾ ਸਾਡਾ ਐਕਸਪੀਰੀਅੰਸ ਹੈਗਾ ਉਹ ਕਾਊਂਟ ਕਰ ਜਾਂਦਾ। ਸੋ ਕਿਸੇ ਨੂੰ ਜੇ ਕੋਈ ਰੀਅਲ ਸਟੇਟ ਦੀ ਜ਼ਰੂਰਤ ਹੈਗੀ ਹੈ ਜੇ ਕਿਸੇ ਨੇ ਘਰ ਖਰੀਦਣਾ ਹੈ ਐਨੀਵੇਅਰ ਇਨ ਕੈਲੀਫੋਰਨੀਆ ਉਹ ਸਾਡੇ ਨਾਲ ਜ਼ਰੂਰ ਕੰਟੈਕਟ ਕਰਨ ਅਸੀਂ ਪੂਰੀ ਚੰਗੀ ਸਲਾਹ ਦੇਵਾਂਗੇ ਔਰ ਜੇ ਤੁਸੀਂ ਸਾਨੂੰ ਲਾਈਕ ਕਰਦੇ ਹੋ ਜਾਂ ਸਾਡਾ ਕੰਮ ਕਰਨਾ ਚਾਹੁੰਦੇ ਹੋ ਅਸੀਂ ਜੋ ਵੀ ਸਾਡੇ ਚਾਹੁੰਦੇ ਹੋ ਅਸੀਂ ਵੀ ਹੈਲਪ ਯੂ 100% ਜੀ। ਬਿਲਕੁਲ ਜੀ ਕੰਟੈਕਟ ਸੋ ਬਿਲਕੁਲ ਸਰੋਤਿਓ ਜਿਹੜੀ ਰੀਅਲ ਸਟੇਟ ਹੈ ਨਾ ਕੱਲਾ ਫ੍ਰਿਜ਼ਨੋ ਏਰੀਆ ਨਹੀਂ ਪੂਰੇ USA ਦੇ ਵਿੱਚ ਇਹ ਸਿੰਗਲ ਫੈਮਿਲੀ ਹੋਮ ਜਾਂ ਹੋਰ ਜਿਹੜੇ ਰੈਜ਼ੀਡੈਂਸ਼ੀਅਲ ਹੈਗੇ ਆ ਪਰ ਕਮਰਸ਼ੀਅਲ 'ਚ ਥੋੜੀ ਸਿਚੁਏਸ਼ਨ ਚੀਮਾ ਸਾਹਿਬ ਡਿਫਰੈਂਟ ਆ ਖਾਸ ਕਰਕੇ ਆਫਿਸ ਬਿਲਡਿੰਗਸ ਵਗੈਰਾ ਉਹਦੇ ਬਾਰੇ ਵੀ ਦੱਸੋ ਕਿਉਂਕਿ ਤੁਸੀਂ ਕਮਰਸ਼ੀਅਲ ਲੋਨਸ ਵੀ ਕਰਦੇ ਹੈਗੇ ਆ। ਹਾਂਜੀ ਹਾਂਜੀ। ਕਮਰਸ਼ੀਅਲ ਜਿਹੜੀ ਮਾਰਕੀਟ ਹੈਗੀ ਨਾ ਇਹਦੇ ਵਿੱਚ ਥੋੜਾ ਜਿਹਾ ਜਿਹੜਾ ਸਾਨੂੰ ਕਹਿ ਲਓ ਵੀ ਇੱਕ ਤਰ੍ਹਾਂ ਦਾ ਖਤਰਾ ਜਿਹਾ ਨਜ਼ਰ ਇਹ ਹੁੰਦਾ ਵੀ ਜਿਹੜੀ ਆਫਿਸ ਸਪੇਸ ਦੀ ਗੱਲ ਹੈਗੀ ਹੁਣ ਜਿਵੇਂ ਤੁਸੀਂ ਸੈਨ ਹੋਜ਼ੇ ਦੀ ਗੱਲ ਕਰ ਲਓ ਜਾਂ ਜਿੱਥੇ ਕਹਿ ਲਓ ਵੀ ਸਾਨੂੰ ਜਿਹੜਾ ਟੈਕ ਵਰਲਡ ਕਹਿੰਦੇ ਆ ਵੀ ਸਾਰੇ ਜਿਹੜੀ ਇੱਥੇ ਟੈਕ ਕੰਪਨੀਜ਼ ਇੱਥੇ ਹੈਗੀਆਂ ਇੰਨੀਆਂ ਵੱਡੀਆਂ ਬਿਲਡਿੰਗਸ ਵੇਕੈਂਟ ਪਈਆਂ ਜੀ ਲੋਕੀ ਸਾਰੇ ਘਰ ਚਲੇ ਗਏ ਉੱਪਰ। ਸੋ ਇਹ ਜਿਹੜਾ ਇੱਕ ਰੀਅਲ ਸਟੇਟ ਦਾ ਪੱਲੂ ਹੈਗਾ ਜਾਂ ਪਹਿਲੂ ਕਹਿ ਲਓ ਵੀ ਜਿਹੜਾ ਇਹਦੇ ਡਿੱਗਣ ਦਾ ਖਤਰਾ ਹੁਣ ਜ਼ਿਆਦਾ ਬਣਦਾ ਜਾਂਦਾ ਕਿਉਂਕਿ ਲੋਕੀ ਕਹਿ ਲਓ ਵੀ ਕਰਾਊਡ এনवायरमेंट ਦੇ ਵਿੱਚ ਕੰਮ ਕਰਨਾ ਨਹੀਂ ਚਾਹੁੰਦੇ। ਹਨਾ ਲੋਕੀ ਇਹ ਨਹੀਂ ਚਾਹੁੰਦੇ ਵੀ ਜਿੱਥੇ 100 ਬੰਦਾ ਇੱਕ ਬਿਲਡਿੰਗ ਚੱਲ ਜਾਏ ਵੀ ਚਲ ਜਾਏ ਕਹਿੰਦੇ ਤੁਸੀਂ ਜਿੰਨੀ ਮਰਜ਼ੀ ਸਫਾਈ ਕਰ ਲਓ ਅਸੀਂ ਨਹੀਂ ਜਾਣਾ ਤੇ ਕਈ ਲੋਕੀ ਹੈਗੇ ਕਹਿੰਦੇ ਅਸੀਂ ਜਾਣਾ ਹੁਣ ਕੰਪਨੀਆਂ ਵਾਸਤੇ ਹੈਡੇਕ ਹੈਗੀ ਹੈ ਐਡਾ ਵੱਡਾ ਐਕਸਪੈਂਸ ਹੈਗਾ। ਰੀਅਲ ਸਟੇਟ ਜਿਹੜੀਆਂ ਵੱਡੇ ਏਰੀਏ ਦੀ ਰੀਅਲ ਸਟੇਟ ਦੀਆਂ ਵੱਡੀਆਂ ਕੰਪਨੀਆਂ ਹੈਗੀਆਂ ਉਹਨਾਂ ਵਾਸਤੇ ਜਿਹੜੀਆਂ ਚੀਜ਼ਾਂ ਥੋੜ੍ਹੀਆਂ ਸਸਤੀਆਂ ਨਹੀਂ ਹੁੰਦੀਆਂ ਬਹੁਤ ਮਹਿੰਗੀਆਂ ਹੁੰਦੀਆਂ। ਸੋ ਉਹ ਜਿਹੜਾ ਹੈਗਾ ਰੀਅਲ ਸਟੇਟ ਦਾ ਜਿਹੜਾ ਕਮਰਸ਼ੀਅਲ ਦਾ ਸੈਕਸ਼ਨ ਹੈਗਾ ਇਹਦੇ ਉੱਪਰ ਜਿਹੜਾ ਦਬਾਅ ਹੈ ਉਹ ਪਹਿਲਾਂ ਪਊਗਾ ਜੇ ਥੋੜਾ ਬਹੁਤਾ ਪਿਆ ਰੈਜ਼ੀਡੈਂਸ਼ੀਅਲ ਦੇ ਮਾਰਕੀਟ ਦੇ ਵਿੱਚ ਕੋਈ ਵੀ ਨਹੀਂ ਕਹਿ ਰਿਹਾ ਅੱਜ ਦੀ ਤਰੀਕ ਦੇ ਵਿੱਚ ਵੀ ਇਹ ਜਲਦੀ ਕ੍ਰੈਸ਼ ਹੋ ਜਾਊਗੀ ਜਾਂ ਇਹਨੇ ਡਿੱਗ ਜਾਣਾ ਇਹਦਾ ਨਹੀਂ ਕੋਈ ਲੱਗਦਾ ਲੇਕਿਨ ਹਾਂ ਕਮਰਸ਼ੀਅਲ ਰੀਅਲ ਸਟੇਟ ਦੇ ਫਰਕ ਪੈ ਰਿਹਾ ਖਾਸ ਕਰ ਆਫਿਸ ਜਿਹੜਾ ਤੁਸੀਂ ਦੇਖ ਲਓ ਕਿਸੇ ਵੀ ਸ਼ਹਿਰ ਚੱਲ ਜਾਓ ਤੁਹਾਨੂੰ ਫੋਰ ਲੀਜ਼ ਤੇ ਸਾਈਨ ਲੱਭਣੇ ਸ਼ੁਰੂ ਇਹ ਫੋਰ ਲੀਜ਼ ਤੋਂ ਬਾਅਦ ਇਹ ਫੋਰ ਸੇਲ ਦੇ ਸਾਈਨ ਲੱਗਣਗੇ ਹਾਲੇ ਤਾਂ ਲੀਜ਼ ਹੀ ਮੰਗ ਰਹੇ ਨਾ ਆਉਣ ਵਾਲੇ ਟਾਈਮ ਦੇਖੋ ਜਦੋਂ ਲੀਜ਼ਾਂ ਮੁੱਕ ਜਾਣਗੀਆਂ ਨਾ ਹੁਣ ਤੇ ਕੰਪਨੀ ਲੀਜ਼ਾਂ ਹੈਗੀਆਂ ਤੇ ਚੱਲ ਰਿਹਾ ਕੰਮ ਉਹਨਾਂ ਨੂੰ ਪੈਸੇ ਜਾਂ ਸਰਕਾਰ ਵੱਲੋਂ ਆ ਰਹੇ ਕਿਸੇ ਤਰੀਕੇ ਨਾਲ ਮਿਲ ਰਹੇ ਆ ਉਹਨਾਂ ਦੇ ਲੈਂਡਲੋਰਡਸ ਨੂੰ ਪਰ ਜਦੋਂ ਇਹ ਸਰਕਾਰ ਦਾ ਇਹਨਾਂ ਨੇ ਆਪਣਾ ਹੱਥ ਚੱਕ ਲਿਆ ਵੀ ਅਸੀਂ ਹੁਣ ਤੁਹਾਡੇ ਪੈਸੇ ਨਹੀਂ ਦੇਣੇ ਫਿਰ ਇਹ ਜਿਹੜੇ ਸਾਈਨ ਹੁਣ ਫੋਰ ਲੀਜ਼ ਲਿਖੇ ਹੋਏ ਆ ਇਹ ਫੋਰ ਸੇਲ ਚ ਕਨਵਰਟ ਹੋ ਜਾਂਦੇ ਤੇ ਉਦੋਂ ਜਾ ਕੇ ਕਹਿ ਲਓ ਵੀ ਮਾਰਕੀਟ ਜਿਹੜੀ ਕਮਰਸ਼ੀਅਲ ਦੀ ਹੈਗੀ ਆ ਉਹਦੇ ਵਿੱਚ ਪੱਕਾ ਕਹਿ ਲਓ ਵੀ ਥੋੜਾ ਬਹੁਤਾ ਫਰਕ ਜ਼ਰੂਰ ਪਊਗਾ।
ਜੀ ਜੀ ਬਹੁਤ ਸਾਰੇ ਆਪਣੇ ਸਰੋਤੇ ਚੀਮਾ ਸਾਹਿਬ, ਸਾਡਾ ਸਮਾਂ ਵੀ ਸਮਾਪਤੀ ਵਾਲਾ। ਕਈ ਲਿਕਰ ਸਟੋਰ, ਗਰੋਸਰੀ ਸਟੋਰ, ਛੋਟੇ ਛੋਟੇ ਬਿਜ਼ਨਸ ਵੀ ਓਨ ਕਰਦੇ ਆ, ਬਿਲਡਿੰਗਸ। SBA ਨੇ ਬਹੁਤ ਗੁੱਡ ਜਿਹੜੀਆਂ ਆ ਉਹ ਇੱਕ ਤਰ੍ਹਾਂ ਨਾਲ ਹੈਲਪ ਕਰਨ ਦੇ ਲਈ ਲੋਨਸ ਦੀਆਂ ਕੀਤੀਆਂ ਵੀ ਪੁਆਇੰਟ ਵੀ ਘੱਟ ਚਾਰਜ ਕਰਾਂਗੇ, ਸਪਟੰਬਰ ਤੱਕ ਤੁਹਾਡੀ ਪੇਮੈਂਟ ਵੀ ਡਿਲੇ ਹੋਊਗੀ। ਉਹ ਵੀ ਥੋੜ੍ਹਾ ਜਿਹਾ ਦੱਸ ਦਿਓ, ਕਿਉਂਕਿ ਕਈ ਵਾਰੀ ਕੀ ਹੁੰਦਾ ਵੀ ਬੰਦਾ ਕਿਸੇ ਦਾ ਮੰਨ ਲਓ ਵੀ ਛੋਟਾ ਸ਼ਾਪਿੰਗ ਸੈਂਟਰ ਆ, ਉਹ ਲੋਨ ਲੈਣਾ ਚਾਹੁੰਦਾ ਜਾਂ ਰੀਫਾਈਨਾਂਸ ਕਰਨਾ ਚਾਹੁੰਦਾ SBA ਤੋਂ, ਉਹਦੇ ਲਈ ਕਿੰਨਾ ਕੁ ਫਾਇਦਾ ਹੋਊਗਾ? ਹਾਂਜੀ, ਦੇਖੋ ਜਿਹੜੀ SBA ਵੱਲੋਂ ਇੱਕ ਬੜੀ ਵੱਡੀ ਜਿਹੜੀ ਉਹਨਾਂ ਨੇ ਅਨਾਉਂਸਮੈਂਟ ਕੀਤੀ ਸੀ ਪਿੱਛੇ ਜੀ, ਉਹ ਇਹ ਹੈਗੀ ਹੈ ਵੀ ਜੇ ਤੁਸੀਂ SBA ਦਾ ਲੋਨ ਕਰਾਉਣਾ ਚਾਹੁੰਦੇ ਹੋ, ਉਹਦੇ ਵਿੱਚ ਸਾਡੇ SBA ਅਫਸਰ ਹੈਗੇ ਨੇ ਮਾਰਕੀਟਿੰਗ ਜਿਹੜਾ ਕੰਮ ਕਰਦੇ ਸਾਡੇ ਆਫਿਸ 'ਚ, ਤੇ ਉਹਨਾਂ ਨਾਲ ਵੀ ਸਲਾਹ ਕੀਤੀ ਸੀ। ਉਹਨਾਂ ਨੇ ਇਹ ਦੱਸਿਆ ਸੀਗਾ ਵੀ SBA ਨੇ ਜਿਹੜੀ ਆਪਣੀ SBA ਦੀ ਫੀ ਹੈਗੀ ਹੈ ਇਸ ਵੇਲੇ ਉਹ ਵੇਵ ਕੀਤੀ ਹੋਈ ਹੈ, ਵੀ ਤੁਸੀਂ ਉਹ ਨਹੀਂ ਚਾਰਜ ਕਰਦੇ, ਉਹ ਬੜੀ ਵੱਡੀ ਫੀਸ ਹੁੰਦੀ ਹੈ। ਸੋ ਇਸ ਵੇਲੇ ਉਹ ਉਹਨਾਂ ਨੇ ਜ਼ੀਰੋ ਰੱਖੀ ਹੋਈ ਹੈ। ਨਾਲੇ ਉਹ ਕਹਿੰਦੇ ਵੀ ਜੇ ਤੁਸੀਂ ਲੋਨ ਕਰਾਉਂਦੇ ਜੇ ਹੁਣ ਸਾਡੇ ਕੋਲ SBA ਦਾ, ਤੇ ਜਿਹੜੀਆਂ ਪਹਿਲੀਆਂ 3 ਪੇਮੈਂਟਾਂ ਨੇ ਉਹ ਵੀ ਮਾਫ ਹੈਗੀਆਂ ਨੇ। ਸੋ ਇਸ ਵੇਲੇ SBA ਨੰਬਰ 1 ਤੇ ਚੱਲ ਰਿਹਾ ਜੀ। ਕਿਸੇ ਨੂੰ ਵੀ SBA ਲੋਨ ਦੇ ਬਾਰੇ ਕੋਈ ਹੋਰ ਜਾਣਕਾਰੀ ਲੈਣੀ ਚਾਹੁੰਦੇ ਹੋਣ ਤੇ ਪਲੀਜ਼ ਕਾਲ ਕਰਨ, ਕਿਉਂਕਿ ਹਰ ਦੀ ਸਿਚੁਏਸ਼ਨ ਵੱਖਰੀ ਵੱਖਰੀ ਹੈਗੀ ਹੈ। ਲੇਕਿਨ SBA ਜਿਹੜੀ ਸਰਕਾਰ ਹੈਗੀ ਹੈ, ਇਸ ਬੇਸਿਕਲੀ ਗਵਰਨਮੈਂਟ ਸਪਾਂਸਰਡ ਪ੍ਰੋਗਰਾਮਸ, ਐਂਡ ਦੇ ਆਰ ਹੇਅਰ। ਉਹਨਾਂ ਕੋਲ ਬਹੁਤ ਮਨੀ ਵੀ ਹੈਗੀ ਹੈ, ਬਹੁਤ ਪੈਸਾ ਵੀ ਹੈਗਾ, ਔਰ ਬੜੇ ਵਿਲਿੰਗ ਵੀ ਹੈਗੇ, ਔਰ ਬੜੇ ਸਿੰਪਲ ਤਰੀਕੇ ਨਾਲ ਉਹ ਤੁਹਾਡਾ ਲੋਨ ਅਪਰੂਵਲ ਜਲਦੀ ਦੇ ਦਿੰਦੇ ਜੀ। ਬਿਲਕੁਲ ਜੀ, SBA ਦਾ ਕੰਮ ਆ ਕਮਰਸ਼ੀਅਲ ਆ, ਐਗਰੀਕਲਚਰ ਲੋਨਸ ਆ, ਹੋਮ ਲੋਨਸ ਆ, ਰੀਫਾਈਨੈਂਸ ਆ, ਉਸ ਦੇ ਲਈ ਤੁਸੀਂ ਘਰ ਖਰੀਦਣਾ ਵੇਚਣਾ ਹੈ, ਸਾਰੀਆਂ ਚੀਜ਼ਾਂ ਦੇ ਲਈ ਮੋਹਨ ਸਿੰਘ ਚੀਮਾ ਹੁਣਾਂ ਨੂੰ ਕਾਲ ਤੁਸੀਂ ਕਰ ਸਕਦੇ ਹੋ 559 905 2575 5599052575 ਦੇ ਉੱਤੇ। ਬੰਦਾ ਕਈ ਵਾਰੀ ਸੋਚਦਾ ਵੀ ਬੜਾ ਓਵਰਵੈਲਮਿੰਗ ਆ, ਪਤਾ ਨਹੀਂ ਕਿੰਨੇ ਕੁ ਡਾਕੂਮੈਂਟ ਉਹਨਾਂ ਨੇ ਮੰਗ ਲੈਣੇ। ਜੋ ਚਾਹੀਦਾ ਉਹੀ ਮੰਗਣਾ, ਕੋਈ ਵਾਧੂ ਚੀਜ਼ ਨਹੀਂ ਉਹਨਾਂ ਨੇ ਮੰਗਣੀ, ਅਤੇ ਇਹ ਤੁਹਾਡੀ ਹਰ ਇੱਕ ਤਰੀਕੇ ਦੇ ਨਾਲ ਜਿਹੜੀ ਉਹ ਮਦਦ ਕਰਨਗੇ ਤਾਂ ਜੋ ਇਹ ਜਿਹੜਾ ਪ੍ਰੋਸੈਸ ਆ ਤੁਹਾਡੇ ਲਈ ਬਿਲਕੁਲ ਹੀ ਸੁਖਾਲਾ ਅਤੇ ਵਧੀਆ ਜਿਹੜਾ ਹੋਵੇ, ਅਤੇ ਬਹੁਤਾ ਲਮਕੇ ਨਾ ਕੰਮ, ਅਤੇ ਟਾਈਮ ਦੇ ਨਾਲ ਜਿਹੜਾ ਸਾਰਾ ਕੁਛ ਜਿਹੜਾ ਉਹ ਨਿਬੜ ਜੇ। ਸੋ ਹਰ ਇੱਕ ਤਰੀਕੇ ਦੇ ਨਾਲ ਇਹ ਤੁਹਾਡੀ ਮਦਦ ਕਰਦੇ ਆ। ਸੋ ਮੋਹਨ ਸਿੰਘ ਚੀਮਾ ਜੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ, ਮਿਹਰਬਾਨੀ ਜੀ। ਠੀਕ ਹੈ ਰਾਜਕੁਮਾਰ ਭਾਜੀ, ਆਪ ਜੀ, ਖਾਲਸਾ ਭਾਜੀ ਤੁਹਾਡਾ, ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਦਾ ਬਹੁਤ ਧੰਨਵਾਦ ਕਰਨਾ ਜੀ। ਤੁਹਾਨੂੰ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਆਪਾਂ ਵੀ ਹਰਜੋਤ ਸਿੰਘ ਜੀ ਇਜਾਜ਼ਤ ਲੈਂਦੇ ਹਾਂ ਜੀ, ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ, ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।